अस्सलामुअलैकुम। प्रोग्राम आए पंजाबी ते छाए पंजाबी च तुहानू जी आयां नूं ते मैं तुहाडी मेज़बान हादिया रशीद। अज आए असीं चिड़ियाघर ते इत्थे लोकां नाल सवाल जवाब करांगे ते नाले रमज़ान आ रहा उहदे बारे भी गल्लां बातां करांगे कि लोग अपना रमज़ान किवें गुजारदे ने। आओ उन्हां नूं पुछदे तुहानू विखाने आ। की नाम है तुहाडा? इफ्तिखार कित्थों आए जे? फैसलाबाद। अच्छा माशाल्लाह। की करन आए हो इत्थे? बस बच्चियां दे नाल आए, बच्चियां नूं घुमान लेके। फिरन आए हो? हाँ जी, अच्छा तो कैसा लग रहा है जू बहुत अच्छा, बहुत ज़बरदस्त। मैं 10-12 साल तो बाद आया। अच्छा असल च मैं UAE हुन्ना ते बच्चियां नूं ज़रा शादी से अच्छा तुसीं पाकिस्तान 10-12 साल बाद आए हो नहीं नहीं कि actually लाहौर? लाहौर। अच्छा लाहौर 10-12 साल बाद आए हो। अच्छा तो कैसा लग रहा है इतनी बहुत देर बाद अच्छा, आ बच्चे के? बड़ा इंजॉय कर रहे हैं, मज़ा आ रहा है। ਉਹ ਐਸਾ ਕਿਹੜਾ ਮਹਿਮਾਨ ਹੈ ਜਿਹੜਾ ਹਰ ਸਾਲ 'ਚ ਇੱਕ ਵਾਰੀ ਤੁਹਾਡੇ ਘਰ ਆਉਂਦਾ ਤੇ 1 ਮਹੀਨਾ ਰਹਿ ਕੇ ਜਾਂਦਾ ਹੈ? रमज़ान ਵੈਰੀ ਗੁੱਡ। ਅੱਛਾ ਕੀ ਤਿਆਰੀ ਕੀਤੀ ਤੁਸੀਂ ਰਮਜ਼ਾਨ ਦੀ? कुछ भी नहीं तैयारी की करनी ਨਹੀਂ है। ਵੈਸੇ ਕੀ ਰੂਟੀਨ ਹੁੰਦੀ ਹੈ ਤੁਸੀਂ ਕੀ ਤਿਆਰੀ ਹੁੰਦੀ ਹੈ ਤੁਹਾਡੀ? तैयारी यही है जी, अल्हम्दुलिल्लाह, शुक्र अल्हम्दुलिल्लाह, अल्लाह ताला ने हर चीज़ दी है। ਅਸੀਂ बस ਜਿਹੜੇ ਗਰੀਬ ਨੇ ਉਹਨਾਂ ਵਾਸਤੇ ਰਾਸ਼ਨ ਵਗੈਰਾ ਇਹ ਉਹ ਜਿੰਨੀ ਹੈਲਪ ਹੋ ਸਕਦੀ ਉਹ ਕਰੀ। ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਅੱਛਾ ਤੇ ਤੁਸੀਂ ਅਫਤਾਰੀ 'ਚ ਕੀ ਪ੍ਰੈਫਰ ਕਰਦੇ ਹੋ? ਘਰ ਦਾ ਪ੍ਰੈਫਰ ਕਰਦੇ ਹੋ ਕਿ ਬਾਹਰ ਦਾ? ਘਰ। ਤੇ ਜੇ ਬੇਗਮ ਕਹਿ ਦੇਣ ਕਿ ਨਹੀਂ ਅੱਜ ਤੁਸੀਂ ਬਾਹਰੋਂ ਪਕੌੜੇ ਲੈ ਆਓ, ਸਮੋਸੇ ਲੈ ਆਓ, ਕਚੋਰੀਆਂ ਲੈ ਆਓ? ਨਹੀਂ ਨਹੀਂ ਘਰ ਹੀ ਸਭ ਕੁਝ ਘਰ ਹੀ। ਤੇ ਅੱਛਾ ਤੁਹਾਡੀ ਫੇਵਰਿਟ ਡਿਸ਼ ਕੀ ਹੈ? ਮੇਰੀ ਬਿਰਿਆਨੀ। ਬਿਰਿਆਨੀ? ਅਫਤਾਰੀ 'ਚ ਬਿਰਿਆਨੀ ਬਣਵਾਉਂਦੇ ਹੋ? ਜੀ ਲਾਜ਼ਮ। ਤੇ ਉਸ ਤੋਂ ਇਲਾਵਾ ਅਫਤਾਰੀ 'ਚ ਕੀ ਜਿਹੜਾ ਸਟਾਰਟਰ ਹੁੰਦੇ ਨੇ, ਸਮੋਸੇ, ਪਕੌੜੇ? ਹਾਂ ਲਾਜ਼ਮ। ਤੇ ਦਹੀਂ ਭੱਲੇ ਵਗੈਰਾ ਤੇ ਸਭ ਜੇ ਕੁਝ ਚਾਟ ਕੋਈ ਚੀਜ਼ ਲਾਈਕ ਚੀਜ਼ਾ ਪਕੌੜੇ ਪਏ ਨੇ ਤੇ ਦਹੀਂ ਭੱਲੇ ਪਏ ਨੇ, ਹਾਂਜੀ ਤੁਸੀਂ ਇੱਕ ਚੀਜ਼ ਖਾਣੀ ਦੋਵਾਂ ਵਿੱਚੋਂ ਕੀ ਪਕੌੜੇ। ਖਾਓਗੇ? ਪਕੌੜੇ ਖਾਓਗੇ? ਦਹੀਂ ਭੱਲੇ ਛੱਡ ਦਿਓਗੇ? ਮੇਰੀ ਅੰਮੀ ਸ਼ੁਰੂ ਤੋਂ ਮੈਂ ਪਕੌੜਿਆਂ ਦਾ ਸ਼ੌਕੀਨ ਆ, ਪਕੌੜੇ ਅੱਛਾ ਖਾਂਦਾ। ਕਿੰਨੇ ਕੁ ਪਕੌੜੇ ਖਾ ਸਕਦੇ ਹੋ ਤੁਸੀਂ? ਜੇ ਪਕੌੜੇ ਤੁਹਾਡਾ 4-5 ਬਸ। ਜੇ ਤੁਹਾਡਾ ਮੁਕਾਬਲਾ ਕਰਾਏ ਸਿਰਫ 4-5 ਪਕੌੜੇ ਤੇ ਜੇ ਤੁਹਾਨੂੰ 100 ਪਕੌੜਾ ਖਾਣ ਦਾ ਮੁਕਾਬਲੇ 'ਚ ਭੇਜ ਦਿੱਤਾ ਜਾਏ? ਨਹੀਂ ਇੰਨੇ ਪਸੰਦ ਨਹੀਂ ਹੈਗੇ, ਬਸ 4-5 ਹੀ? ਅੱਛਾ ਉਸ ਤੋਂ ਇਲਾਵਾ ਸਹਿਰੀ 'ਚ ਕੀ ਖਾਂਦੇ ਹੋ? ਸਹੀ ਚ ਪਰਾਠਾ, ਕਿੰਨੇ ਪਰਾਠੇ? ਦਹੀਂ, 2 ਜਾਂ 1.5 ਜਾਂ 2 ਬਸ। ਅੱਛਾ ਹੁਣ ਸਰਦੀਆਂ ਨੇ, ਹੁਣ ਸਰਦੀਆਂ 'ਚ ਰਮਜ਼ਾਨ ਆਣਾ ਨਾ, ਹਾਂਜੀ ਤੇ ਹੁਣ ਵੀ ਦਹੀਂ ਲੱਸੀ ਹੀ ਪੀਓਗੇ? ਨਹੀਂ ਦਹੀਂ ਤੇ ਪਰਾਠਾ ਬਸ, ਉਸ ਤੋਂ ਇਲਾਵਾ ਕੁਝ ਫਿਰ ਚਾय ਬਾਅਦ। ਚਲੋ ਠੀਕ ਹੈ, ਬਹੁਤ ਸ਼ੁਕਰੀਆ। ਕੀ ਨਾਂ ਤੁਹਾਡਾ? ਅਬਸਾਰ। ਕਿੱਥੋਂ ਆਏ ਜੀ? ਮੈਂ ਸਾਹੀਵਾਲ ਤੋਂ। ਅੱਛਾ ਤੁਹਾਡੇ ਨਾਂ ਦਾ ਮਤਲਬ ਕੀ ਹੈ? ਅਬਸਾਰ? ਹਾਂਜੀ ਅਬਸਾਰ, ਕੀ ਮਤਲਬ? ਬਸਾਰਤ ਤੋਂ ਨਿਕਲਿਆ, ਦੂਰ ਅੰਦੇਸ਼ੀ। ਅੱਛਾ ਅੱਛਾ ਕਿੰਨੇ ਕੁ ਅਰਬੀ- ਦੂਰ ਅੰਦੇਸ਼ ਹੋ ਤੁਸੀਂ? ਇਹ ਤਾਂ ਨਹੀਂ ਮੈਨੂੰ ਪਤਾ, ਲੇਕਿਨ ਬਸ ਹੁਣ ਵਾਲਿदैन ਨੇ ਨਾਂ ਰੱਖ ਲਿਆ। ਅੱਛਾ ਕੀ ਅਰਬੀ ਕਰਨ ਜ਼ੁਬਾਨ ਆਏ ਹੋ ਦਾ ਇੱਥੇ? ਬਸ ਇਹ ਵਾਈਲਡ ਲਾਈਫ ਵੇਖਣ ਵਾਸਤੇ ਤੇ ਜਾਨਵਰ ਵਾਸਤੇ। ਅੱਛਾ ਤੇ ਉਂਝ ਕੀ ਕਰਦੇ ਹੋ? ਮੈਂ ਕਰ ਰਿਹਾ, ਸਟੱਡੀ ਕਰ ਰਿਹਾ। ਕੀ ਪੜ੍ਹ ਰਹੇ ਹੋ? ਮੈਂ ਬੇਸਿਕਲੀ DVM ਡਾਕਟਰ ਹੀ ਬਣ ਰਿਹਾ, ਇਸੇ ਵਾਸਤੇ ਮਤਲਬ ਮੈਂ ਵਿਜ਼ਿਟ ਬੜਾ ਕਰਨ ਮਹਿੰਗਾ ਵਾਸਤੇ ਆਇਆ ਡਾਕਟਰ ਹੈ ਮੁੰਡਾ। ਇਸ ਵਾਸਤੇ ਫਿਰ ਅੱਛਾ ਤੇ ਇੱਥੇ ਹੀ ਰਹਿਣ ਦਾ ਪਲਾਨ ਹੈ ਅੱਗੇ ਪ੍ਰੋਫੈਸ਼ਨਲ ਲਾਈਫ 'ਚ ਕਿ ਬਾਹਰ ਜਾਣ ਨਹੀਂ ਦਾ? ਮੇਰਾ ਇਨਸ਼ਾਅੱਲਾ ਬਾਹਰ ਦਾ ਹੈ, US ਕੈਨੇਡਾ ਇਨਸ਼ਾਅੱਲਾ। ਹਾਂਜੀ ਤੁਸੀਂ ਸਹੀ ਨੋਟ ਛਾਪੋਗੇ ਉੱਥੇ ਜਾ ਕੇ? ਤਿਆਰੀ ਚੱਲ ਰਹੀ ਹੈ, ਨੋਟ ਦੁਆ ਛਾਪਣ ਕਰੋ ਦੀ ਤੁਸੀਂ। ਤਿਆਰੀ ਚੱਲ ਰਹੀ, ਨੋਟ ਛਾਪਣ ਵਾਲੀ ਮਸ਼ੀਨ ਬਣ ਰਹੀ ਹੈ। ਅੱਛਾ ਤੇ ਕਿੰਨੇ ਸਾਲ ਰਹਿ ਗਏ ਨੇ? ਮੇਰਾ ਲਾਸਟ ਈਅਰ ਚੱਲ ਰਿਹਾ, ਆਖਰੀ ਸਾਲ। ਹਾਂਜੀ ਮਾਸ਼ਾਅੱਲਾ। ਚਲੋ ਜੀ ਅੱਲਾਹ ਪਾਕ ਤੁਹਾਨੂੰ ਬਹੁਤ ਕਾਮਯਾਬ ਕਰੇ। ਹਾਂਜੀ ਜ਼ਰੂਰ। ਆਮੀਨ ਸੁਮਾ ਆਮੀਨ। ਸੁਮਾ ਅੱਛਾ ਮੈਨੂੰ ਆਮੀਨ। ਦੱਸੋ ਕਿ ਉਹ ਕਿਹੜੀ ਚੀਜ਼ ਹੈ ਕਾਲੀ ਹੈ ਪਰ ਕੋਇਲਾ ਨਹੀਂ, ਮਿੱਠੀ ਹੈ ਪਰ ਕੰਧ ਨਹੀਂ, ਤੇ ਉਸ ਅੱਛਾ। ਤੋਂ ਇਲਾਵਾ ਜਿਹੜਾ ਨਾ ਖਲ ਹੈ ਲੇਕਿਨ ਪੇੜ ਨਹੀਂ, ਕੋਇਲਾ ਹੈ ਲੇਕਿਨ ਕਾਲਾ ਨਹੀਂ। ਅੱਛਾ ਕੋਈ ਆਪਸ਼ਨ ਵਗੈਰਾ ਹੈਗੇ ਨੇ? ਕੋਈ ਨਹੀਂ, ਕੋਈ ਆਪਸ਼ਨ ਮਿਠਾਈ ਹੈ ਕੋਈ? ਕਲਾਕੰਦੀ ਫਿਰ ਗੁਲਾਬ ਜਾਮੁਨ। ਕਲਾਕੰਦ ਵੈਰੀ ਗੁੱਡ। ਅੱਛਾ ਮੈਨੂੰ ਦੱਸੋ ਤੁਹਾਨੂੰ ਕੋਈ ਸ਼ੇਰ ਆਉਂਦਾ ਹੈ? शेर दूर से देखा तो अंडे उबल रहे थे, दूर से देखा तो अंडे उबल रहे थे, पास जाके देखा तो गंजे उछल रहे थे। लेकिन ये नहीं गैर सियासी है ये। ਅੱਛਾ ਅਗਰ ਰਮਜ਼ਾਨ ਆ ਰਹੇ ਨੇ ਤੇ ਕੀ ਤਿਆਰੀ ਤੁਹਾਡੀ? रमज़ान की तैयारी बस यही है कि वैसे खान पीन वास्ते तो ज़रा घट ही तैयारी है, लेकिन बाकी अल्लाह पाक मतलब अच्छा जाए रमज़ान ते इंशाल्लाह, सुकून नाल गुजरे सारिਆਂ ਅੱਛਾ ਦਾ। ਮੈਨੂੰ ਇਹ ਦੱਸੋ ਕਿ ਬਚਪਨ ਦਾ ਕੋਈ ਵਾਕਿਆ ਤੁਹਾਨੂੰ ਯਾਦ ਹੋਏ ਕਿ ਘਰਦਿਆਂ ਨੇ ਉਠਾ ਕੇ ਤੁਹਾਨੂੰ ਰੋਜ਼ਾ ਰਖਾਇਆ ਤੇ ਤੁਸੀਂ ਸਾਰਾ ਦਿਨ ਲੋਕ ਕੇ ਖਾਂਦੇ ਪੀਂਦੇ ਰਹੇ ਹੋ ਚੀਜ਼ਾਂ ਤੇ ਤੁਹਾਡਾ ਹਾਸਾ ਨਿਕਲ ਗਿਆ? ਕੋਈ ਤੇ ਐਸੀ ਗੱਲ ਹੈ? ਨਹੀਂ ਇਸ ਤਰ੍ਹਾਂ ਹੁੰਦਾ ਸੀ, ਮਤਲਬ ਸਕੂਲ ਦੇ ਟਾਈਮ ਤੇ, ਮਤਲਬ ਵੈਸੇ ਸਕੂਲ ਖਾਂਦੇ ਸੀ ਚੁੱਪ ਕੇ ਚੀਜ਼ਾਂ? ਹੁੰਦਾ ਸੀ ਅਕਸਰ। ਦੋਸਤ ਹਾਂਜੀ ਨੂੰ ਕਹਿਣਾ ਮੇਰਾ ਰੋਜ਼ਾ ਹੈ, ਮੈਨੂੰ ਕੁਝ ਨਹੀਂ ਖਾਣਾ, ਤੇ ਉੱਥੇ ਖਾ ਵੀ ਲੈਣਾ, ਇੰਜ ਹੁੰਦਾ ਸੀ? ਪਾਣੀ ਸ਼ਾਨੀ ਕਦੀ ਪੀ ਲਿਆ ਇਸ ਅੱਛਾ ਤਰ੍ਹਾਂ? ਫਿਰ ਕਦੀ ਭੁੱਲ ਕੇ ਵੀ ਹੁੰਦਾ ਸੀ ਪਾਣੀ ਜਾਣ ਬੁੱਝ ਕੇ ਪਾਣੀ ਪੀ ਲਿੱਤਾ, ਪਿਆਸ ਸਾਰੀ ਬੁੱਝ ਗਈ, ਨਹੀਂ, ਫਿਰ ਉਹ ਯਾਰ ਮੇਰਾ ਤਾਂ ਭੁੱਲ ਕੇ ਤਾਂ ਨਹੀਂ ਹੋਇਆ, ਵੈਸੇ ਜਾਣ ਕੇ ਕੀਤਾ ਹੋਇਆ। ਹੁਣ ਵੀ ਕਰਦੇ ਹੋ?
ਨਹੀਂ ਹੁਣ ਜ਼ਰਾ ਹੋ ਗਏ। ਹੁਣ ਠੀਕ ਹੋ ਗਿਆ। ਅੱਛਾ ਤੇ ਆਪਣੀ ਬਚਪਨ ਦਾ ਜਿਹੜਾ ਤੁਸੀਂ ਪਹਿਲਾ ਰੋਜ਼ਾ ਰੱਖਿਆ ਸੀ ਉਹ ਕਿਸ ਏਜ 'ਚ ਰੱਖਿਆ ਸੀ 11-12 ਸਾਲ ਦੀ ਉਮਰ ਸੀ। ਹਾਂਜੀ ਕਿਹਦਾ ਲੰਘਿਆ ਸੀ ਉਹ ਬਸ ਉਹ ਪਹਿਲਾਂ ਤੁਹਾਨੂੰ ਪਤਾ ਜ਼ਰਾ ਪਹਿਲਾਂ ਉਹ ਜ਼ਰਾ ਟਫ ਤੇ ਹੈ ਸੀ, ਲੇਕਿਨ ਫਿਰ ਵੀ ਮਤਲਬ ਅੱਲਾ ਅੱਲਾ ਕਰਕੇ ਫਿਰ ਅਫਤਾਰੀ ਦਾ ਟਾਈਮ ਆ ਗਿਆ ਸੀ, ਲੰਘ ਗਿਆ ਸੀ। ਘਰ ਵਾਲਿਆਂ ਨੇ ਕੋਈ ਤੁਹਾਡੀ ਜਿਹੜਾ ਉਹ ਸੇਵਾ ਸੁਵਾ ਹਾਂਜੀ ਸਪੈਸ਼ਲ ਫਿਰ ਉਹ ਅਫਤਾਰੀ ਉਹਨਾਂ ਨੇ ਤਿਆਰ ਕੀਤੀ ਸੀ ਜੀ ਕਿ ਆਪਨੇ ਕੀ ਖਾਣਾ ਹੈ ਬੇਟਾ, ਫਿਰ ਮਤਲਬ ਪੁੱਛ ਕੇ ਇਸ ਤਰ੍ਹਾਂ ਪਕੌੜੇ ਤਿਆਰ ਹੋਏ ਸਨ, ਫਿਰ ਸਾਰਾ ਮਤਲਬ ਇਹਤਮਾਮ ਵਾਸਤੇ ਅਫਤਾਰੀ 'ਚ ਰਮਜ਼ਾਨ 'ਚ ਵੈਸੇ ਫਰਾਈਡ ਚੀਜ਼ਾਂ ਵੈਸੇ ਅੱਛੀਆਂ ਲੱਗਦੀਆਂ ਨੇ, ਲੇਕਿਨ ਉਹ ਵੈਸੇ ਤੁਹਾਨੂੰ ਪਤਾ ਕਿ ਸਿਹਤ ਵਾਸਤੇ ਜ਼ਿਆਦਾ ਨਹੀਂ ਅੱਛੀਆਂ, ਲੇਕਿਨ ਵੈਸੇ ਰੋਲ ਹੋ ਗਏ, ਸਮੋਸੇ ਪਕੌੜੇ ਚੱਲਦੇ ਨੇ। ਤੁਹਾਡੀ ਫੇਵਰਿਟ ਡਿਸ਼ ਕੀ ਹੈ ਜਿਹੜੇ ਤੁਸੀਂ ਕਹਿੰਦੇ ਹੋ ਕਿ ਰੋਜ਼ ਹੋਏ? ਫਰਾਈਡ ਬੋਇਲਡ ਐਗ ਸੈਂਡਵਿਚ ਵੈਸੇ ਅੱਛਾ ਲੱਗਦਾ ਅੱਛਾ, ਹੈ, ਸਹੀ, ਵਾਈਟ ਐਗ ਸੈਂਡਵਿਚ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਕੀ ਕਰਦੇ ਹੋ ਤੁਸੀਂ? ਮੈਂ ਸਟੱਡੀ ਕਰਨਾ, ਕੀ ਪੜ੍ਹ ਰਹੇ ਹੋ? BBA ਦਾ ਸਟੂਡੈਂਟ ਹਾਂ। ਅੱਛਾ ਮਾਸ਼ਾਅੱਲਾ, ਕਿੱਥੋਂ ਕਰ ਰਹੇ ਹੋ? NCB ਯੂਨੀਵਰਸਿਟੀ ਲਾਹੌਰੋਂ ਕਰ ਲੈਂਦੇ ਹਾਂ। ਅੱਛਾ ਤੇ ਇੱਥੇ ਕੀ ਕਰਨ ਆਏ ਹੋ ਅੱਜ? ਮੈਂ ਉਂਝ ਹੀ ਵਿਜ਼ਿਟ ਕਰਨ ਆਇਆ ਤੇ ਸਿਸਟਰ ਨੂੰ ਪੇਪਰ ਦਿਵਾਉਣ ਆਇਆ ਸੀ, ਮੈਂ ਕਿਹਾ ਫ੍ਰੀ ਟਾਈਮ ਚਲੋ ਵਿਜ਼ਿਟ ਹੋਈ Visit ਹੈ। ਕਰ ਲਈਏ। ਤੇ ਪੇਪਰ ਕਿੱਥੇ ਸਿਸਟਰ ਦਾ? ਪੇਪਰ ਸਿਸਟਰ ਦਾ ਇੱਥੇ ਹੀ ਨਾਲ ਹੀ ਹੈ। ਅੱਛਾ ਅੱਛਾ, ਮੈਨੂੰ ਦੱਸੋ ਹਰੀ ਡੰਡੀ ਲਾਲ ਮਕਾਨ ਤੌਬਾ ਤੌਬਾ ਕਰੇ ਇਨਸਾਨ ਕੀ ਸ਼ੈ ਵੇ? ਕੋਈ ਔਰਤ ਹੀ ਹੋ ਸਕਦੀ ਹੈ। ਆਹੋ ਤੌਬਾ ਕਰਾਉਣ ਵਾਲੀ ਦੂਜੀ ਚੀਜ਼ ਔਰਤ ਹੀ ਹੋ ਔਰਤ ਹੀ ਸਕਦੀ, ਹੋ ਪਹਿਲੀ ਸਕਦੀ। ਕਿਹੜੀ ਹੈ? ਪਹਿਲੀ ਵੀ ਔਰਤ ਹੈ ਤੇ ਆਖਰੀ ਵੀ ਔਰਤ ਹੀ ਹੈ। ਨਹੀਂ ਨਹੀਂ, ਤੁਹਾਡੀ ਜ਼ਿੰਦਗੀ 'ਚ ਕੋਈ ਔਰਤ ਹੈਗੀ ਜਿਹਨੇ ਤੁਹਾਡੀ ਤੌਬਾ ਤੌਬਾ ਕਰਾਤੀ? ਨਹੀਂ ਹਲੇ ਕਿੱਥੇ, ਤੇ ਫਿਰ ਤੁਹਾਨੂੰ ਕਿਵੇਂ ਪਤਾ ਹੈ? ਤੇ ਤੁਹਾਨੂੰ ਕਿਵੇਂ ਪਤਾ? ਮੈਂ ਤਾਂ ਤੁਹਾਨੂੰ ਸਵਾਲ ਦਿੱਤਾ, ਮੈਨੂੰ ਤਾਂ ਜਵਾਬ ਵੀ ਪਤਾ ਹੈ। ਅੱਛਾ ਜੀ, ਨਹੀਂ ਇਹ ਸਵਾਲ ਦਾ ਜਵਾਬ ਨਹੀਂ ਮੈਂ ਪਤਾ। ਦੱਸ ਦਿਆਂ? ਦੱਸ ਦਿਓ। ਲਾਲ ਮਿਰਚ। ਅੱਛਾ, ਚਲੋ ਹੁਣ ਤੁਸੀਂ ਇਹ ਦੱਸੋ ਕਿ ਤੁਹਾਨੂੰ ਇਹ ਐਕਸਪੀਰੀਅੰਸ ਕਿਵੇਂ ਮਿਲਿਆ ਕਿ ਔਰਤ ਹੀ ਤੌਬਾ ਤੌਬਾ ਕਰਾ ਸਕਦੀ? ਬਸ ਰੋਜ਼ਮਰਰਾ ਮਾਹੌਲ ਦੇ ਹਿਸਾਬ ਨਾਲ ਵੇਖੀਦਾ ਪਿੰਡਾਂ ਥਾਵਾਂ 'ਚ, ਲਾਹੌਰ ਸ਼ਹਿਰ 'ਚ ਬੁੱਢੀਆਂ ਬਹੁਤ ਲੜਦੀਆਂ ਨੇ। ਹਾਂ, ਬੁੱਢੀਆਂ ਬਹੁਤ ਲੜਦੀਆਂ ਨੇ ਤੇ ਬੰਦੇ ਨੂੰ ਕਾਬੂ ਹੀ ਕਰ ਲੈਂਦੀਆਂ ਨੇ। ਬੰਦੇ ਕੀ ਕਰ ਦਿੰਦੀਆਂ ਨੇ? ਕਾਬੂ ਕਰ ਲੈਂਦੀਆਂ ਨੇ। ਕਾਬੂ ਕਰ ਲੈਣ। ਤੁਹਾਨੂੰ ਕਿਸੇ ਨੇ ਕਾਬੂ ਕੀਤਾ ਹਾਲੇ ਤੱਕ? ਨਹੀਂ ਐਸਾ ਤਾਂ ਕੋਈ ਸੀਨ ਨਹੀਂ ਹੋਇਆ ਹਲੇ ਤੱਕ। ਤੇ ਤੁਸੀਂ ਕਾਬੂ ਹੋਣਾ ਚਾਹੁੰਦੇ ਹੋ ਨਹੀਂ ਅੱਲਾ ਦਾ ਸ਼ੁਕਰ ਹੈ, ਜੰਜ ਕਿ ਲੈ ਕਾਬੂ ਚੱਲ। ਕਰਨਾ ਚਾਹੁੰਦੇ ਹੋ? ਨਹੀਂ ਜੋ ਮਨਜ਼ੂਰ ਹੋਣਾ ਉਹ ਹੋ ਹੀ ਜਾਣਾ। ਚਲੋ ਕੋਈ ਸ਼ੇਰ ਸੁਣਾਉਣਾ ਚਾਹੋਗੇ? ਨਹੀਂ ਸ਼ੇਰ ਸ਼ੂਰ ਤੇ ਨਹੀਂ ਆਂਦਾ ਸਾਨੂੰ। चलो ठीक है, बहुत शुक्रिया। अस्सलाम वालेकुम। वालेकुम सलाम की हाल है ਤੁਹਾਡਾ? जी अल्लाह का करम ठीक ठाक आप सुनाएं ठीक ਅੱਲਾਹ है ਦਾ ਸ਼ੁਕਰ ਠੀਕ ਠਾਕ। ਕੀ ਨਾਂ ਹੈ ਤੁਹਾਡਾ? मोहम्मद मजीद ਤੁਹਾਡਾ ਕੀ ਨਾਂ ਹੈ? ਸਬੀਹਾ ਮਜੀਦ। ਅੱਛਾ ਮੈਨੂੰ ਇਹ ਦੱਸੋ ਕਿ ਹਰੀ ਡੰਡੀ ਲਾਲ ਮਕਾਨ ਤੌਬਾ ਤੌਬਾ ਕਰੇ ਇਨਸਾਨ ਕੀ ਸ਼ੈ ਵੇ? लाल मिर्च होएगी ਹਾਂ ਵੈਰੀ ਗੁੱਡ ਜੀ, ਵੈਰੀ ਗੁੱਡ। ਰੋਜ਼ੇ ਰੱਖਦੇ ਹੋ? ਹਾਂਜੀ ਸਾਰੇ ਰੱਖਦੇ ਹੋ? ਹਾਂਜੀ। ਅੱਛਾ ਤੇ ਫਿਰ ਰੋਜ਼ਾ ਰੱਖਣ ਤੋਂ ਬਾਅਦ ਚੋਰੀ ਚੋਰੀ ਕੁਝ ਖਾਂਦੇ ਵੀ ਹੋ? ਨਹੀਂ ਸਹੀ ਸਹੀ ਦੱਸਣਾ ਹੈ। ਨਹੀਂ। ਅੱਛਾ ਸਰ ਤੁਹਾਡੀ ਕੀ ਤਿਆਰੀ ਹੈ? तैयारी बस इंशाल्लाह रोज़े रखेंगे नमाज पढ़ेंगे इंशाल्लाह जो हो सकेगा इंशाल्लाह करेंगे ਇਨਸ਼ਾਅੱਲਾ। ਅੱਛਾ ਤੇ ਰਮਜ਼ਾਨ ਤੋਂ ਪਹਿਲੇ ਥੋੜੀ ਬਹੁਤ ਬੰਦਾ ਸ਼ਾਪਿੰਗ ਕਰਦਾ ਹੈ ਗਰੋਸਰੀ ਦੀ, ਕਿਚਨ ਚ ਚੀਜ਼ਾਂ। नहीं वो नहीं है सिर्फ ये होगा कि घरों में जो मसाला जात हैं या जो भी चीज़ें ज़रूरी हैं वही लेंगे और बाकी रमज़ान में लेंगे बच्चों की शॉपिंग करेंगे जी ईद की करेंगे ਸ਼ਾਪਿੰਗ ਰਮਜ਼ਾਨ जी ਚ जी ਕਰਦੇ ਹੋ? जी ਤੇ जी ਕਿੰਨਵੇਂ ਰੋਜ਼ੇ ਤੋਂ ਸ਼ੁਰੂ ਕਰਦੇ ਹੋ? ਬਿਲਕੁਲ ਐਂਡ ਤੇ ਜਾ ਕੇ ਜਾਂ ਦਰਮਿਆਨ नहीं ਵਿੱਚ ਵੀ ਕਰ तकरीबन ਲੈਂਦੇ 10वें रोज़े तो बाद शुरू कर लेने क्योंकि लास्ट से जाके महंगाई भी ज़्यादा रश भी ज़्यादा माहौल भी ज़्यादा ਜਿਹੜਾ ਨਾ ਚੀਜ਼ ਵੀ ਪਸੰਦ ਨਹੀਂ ਆਉਂਦੀ ਹੋ? ਹਾਂਜੀ ਉਹ ਐਮਰਜੈਂਸੀ ਫਿਰ ਖਰੀਦਣੀ ਪੈਂਦੀ ਹੈ ਕੋਸ਼ਿਸ਼ ਕਰੀ 10 ਰੋਜ਼ੇ ਤੋਂ ਬਾਅਦ ਜਿਹੜਾ ਨਾ ਬੱਚਿਆਂ ਵਾਸਤੇ ਜਿਹੜੀ ਚੀਜ਼ ਲੈਣੀ ਜ਼ਰੂਰੀ ਉਹ ਫਿਰ ਲੈ ਕੇ ਰੱਖ ਲਈਦੀ ਪਹਿਲੇ ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਇਫਤਾਰੀ 'ਚ ਤੁਹਾਡੀ ਫੇਵਰਿਟ ਡਿਸ਼ ਕਿਹੜੀ ਹੁੰਦੀ ਹੈ ਜਿਹੜੇ ਤੁਸੀਂ ਕਹੋ ਕਿ ਲਾਜ਼ਮੀ ਪੱਕੇ ਰੋਜ਼? ਚਾਟ। ਚਾਟ। ਤੇ ਕਿਵੇਂ ਬਣਾਉਂਦੇ ਵੀ ਹੋ ਚਾਟ? ਕਿਵੇਂ ਬਣਾਉਂਦੇ ਹੋ ਸਾਨੂੰ ਦੱਸੋ। हाँ ਦੱਸੋ ਦੱਸੋ। पहले आलू उबालते हैं, फिर चने उबालते हैं, फिर उनको आलू को काटते हैं तो फिर डब्बे वो पतीले में डालते हैं, फिर चटनी तैयार करते हैं, फिर डाल देते हैं। ਅੱਛਾ ਚਟਨੀ ਕਿਸ ਚੀਜ਼ ਦੀ ਤਿਆਰ ਕਰਦੇ ਹੋ? मीठी। ਕਿਵੇਂ ਤਿਆਰ ਕਰਦੇ ਹੋ? कुर्बानी को उबाल के चीनी डाल के फिर उसको ग्राइंड कर लेते ਵਾਹ ਜੀ ਵਾਹ ਮਾਸ਼ਾਅੱਲਾ, ਇਹ ਬੱਚੀ ਨੂੰ ਤੇ ਸਾਰੇ ਅੰਮੀ ਵਾਲੇ ਟੋਟਕੇ ਪਤਾ ਨੇ। ਤੇ ਤੁਸੀਂ ਅੰਮੀ ਨਾਲ ਕਿਚਨ 'ਚ ਹੈਲਪ ਵੀ ਕਰਾਉਂਦੇ ਹੋ? हैं। हाँ जी। ਅੱਛਾ ਤੇ ਸਹਿਰੀ 'ਚ ਕੀ ਕਰਦੇ ਹੋ? ਸਹਿਰੀ 'ਚ ਉੱਠਦੇ ਹੋ ਮਾਮਾ ਨਾਲ ਹੈਲਪ ਕਰਾਉਂਦੇ ਹੋ ਕਿ ਬਸ ਸੁੱਤੇ ਰਹਿੰਦੇ ਹੋ ਕਿ ਸਹਿਰੀ ਬਣੇਗੀ ਤਾਂ ਉੱਠ ਜਾਵਾਂਗੀ? ਦੱਸੋ। उठती हूँ। ਅੱਛਾ ਕੀ ਖਾਂਦੇ ਹੋ ਸਹਿਰੀ 'ਚ? रोटी। ਤੁਸੀਂ ਕੀ ਖਾਂਦੇ ਹੋ ਸਰ ਸਹਿਰੀ 'ਚ? सादा रोटी और ज़्यादा दही इस्तेमाल करते हैं सारी अच्छा, टाइम ਤੇ ਦਹੀਂ ਕਿਉਂ ਇਸਤੇਮਾਲ ਕਰਦੇ ਹੋ? दही ये प्यास और जो है ना थोड़ा कंट्रोल रखता है प्यास में और जो जलन वगैरह होती है या सीने की वो बेहतर होती है उससे दही का ये फ़ायदा बस ਚਲੋ ਠੀਕ ਹੈ, ਬਹੁਤ ਸ਼ੁਕਰੀਆ Welcome, ਸਰ, ਬਹੁਤ ਸ਼ੁਕਰੀਆ। अस्सलाम वालेकुम। जी वालेकुम अस्सलाम। ਕੀ ਹਾਲ ਹੈ ਤੁਹਾਡਾ? अल्हम्दुलिल्लाह ਕੀ शुक्र ਨਾਮ है ਹੈ शुक्र ਤੁਹਾਡਾ? है असगर अली। ਅੱਛਾ ਅੰਕਲ ਮੈਨੂੰ ਇਹ ਦੱਸੋ ਕਿ ਉਹ ਇੱਕ ਮਹਿਮਾਨ ਹੈ, ਉਹ ਹਰ ਸਾਲ 'ਚ ਇੱਕ ਵਾਰੀ ਆਉਂਦਾ ਤੇ ਇੱਕ ਮਹੀਨਾ ਤੁਹਾਡੇ ਘਰ ਰਹਿ ਕੇ ਜਾਂਦਾ ਹੈ, ਕੀ ਸ਼ੈ ਵੇ? रमज़ान शरीफ ਵੈਰੀ ਗੁੱਡ। ਅੱਛਾ ਅੱਗੇ ਰਮਜ਼ਾਨ ਵੀ ਆ ਰਿਹਾ ਤੇ ਕੀ ਤਿਆਰੀ, ਐਕਸਾਈਟਿਡ ਹੋ ਰਮਜ਼ਾਨ ਵਾਸਤੇ? इंशाल्लाह 5 वक्त की नमाज पढ़ांगे, तहज्जुद गुजारां और इंशाल्लाह ताला पूरे रोज़े भी रखांगे। ਇਨਸ਼ਾਅੱਲਾ। ये अल्लाह ताला की तरफों एक बंदे नु इनाम है मुसलमान नु
ਔਰ ਮੁਸਲਮਾਨ ਦਾ ਅਕੀਦਾ ਹੈ ਕਿ ਅਗਰ ਉਹ ਨਮਾਜ਼ ਨਹੀਂ ਪੜ੍ਹਦਾ ਤੇ ਮੁਸਲਮਾਨ ਨਹੀਂ। ਠੀਕ ਹੈ ਜੀ। ਔਰ ਇਨਸ਼ਾ ਅੱਲਾਹ ਤਾਲਾ ਪੂਰੇ ਰੋਜ਼ੇ ਵੀ ਰੱਖਾਂਗੇ, ਨਮਾਜ਼ ਵੀ ਪੜਾਂਗੇ, ਉਸ ਤੋਂ ਬਾਅਦ ਇਨਸ਼ਾ ਅੱਲਾਹ ਦੋਸਤਾਂ ਦੇ ਨਾਲ ਭੈਣਾਂ ਭਰਾਵਾਂ ਨਾਲ ਈਦ ਵੀ ਮਨਾਵਾਂਗੇ। ਮਾਸ਼ਾਅੱਲਾ। ਅੱਛਾ ਅੰਕਲ ਮੈਨੂੰ ਦੱਸੋ ਕਦੀ 8 ਪਹਿਰਾ ਰੋਜ਼ਾ ਰੱਖਿਆ ਹੈ? ਜੀ ਬਿਲਕੁਲ ਰੱਖਿਆ। ਕਿੰਨੇ ਕੁ ਰੱਖੇ ਨੇ? ਮੈਂ ਜੀ ਜਦੋਂ ਕੋਈ ਰਾਤ ਨੂੰ ਕੋਈ ਜਾਗ ਨਾ ਆਵੇ ਤੇ ਫਿਰ ਅਸੀਂ ਜਿਹੜਾ 8 ਪਹਿਰਾ ਰੋਜ਼ਾ ਰੱਖ ਲਈਦਾ। ਅੱਛਾ ਤੇ ਕੀ ਫਰਕ ਹੁੰਦਾ ਹੈ ਸਹਿਰੀ ਕਰਕੇ ਰੋਜ਼ੇ 'ਚ ਕਿ ਮਤਲਬ ਕਿੰਨਾ ਕੁ ਫਰਕ ਹੁੰਦਾ ਸਹਿਰੀ ਕੋਈ ਨਾਲ ਰੋਜ਼ੇ ਫਰਕ ਰੱਖਣ? ਨਹੀਂ ਹੁੰਦਾ, ਕੋਈ ਫਰਕ ਨਹੀਂ ਹੁੰਦਾ। ਜਦੋਂ ਤੁਸੀਂ ਅੱਲਾ ਦੀ ਰਜ਼ਾ ਵਾਸਤੇ ਰੱਖੋਗੇ ਨਾ ਤੇ ਅੱਲਾ ਸਬਰ ਵੀ ਦਿੰਦਾ ਹੈ, ਬਿਲਕੁਲ ਕੋਈ ਦਿੰਦਾ ਹੈ। ਫਰਕ ਨਹੀਂ ਹੁੰਦਾ। ਤੇ ਵੈਸੇ ਪਿਆਸ ਵਗੈਰਾ ਲੱਗਦੀ ਹੈ? ਕੋਈ ਪਿਆਸ ਨਹੀਂ ਲੱਗਦੀ। ਜਦੋਂ ਇੱਕ ਨੀਅਤ ਤੁਹਾਡੀ ਹੈ ਨਾ, ਤੁਸੀਂ ਨੀਅਤ ਕਰ ਲਈ ਤੇ ਅਲਹਮਦੁਲਿਲਾ ਉਹ ਤੁਹਾਡਾ ਜਿਹੜਾ ਨਾ ਰੋਜ਼ਾ ਇਨਸ਼ਾਅੱਲਾ ਨਿਭ ਜਾਏਗਾ। ਇਨਸ਼ਾਅੱਲਾ। ਅੱਛਾ ਮੈਨੂੰ ਇਹ ਦੱਸੋ ਕਿ ਇਫਤਾਰੀ 'ਚ ਤੁਹਾਡੀ ਕੀ ਫਰਮਾਇਸ਼ ਹੁੰਦੀ ਹੈ ਕਿ ਇਹ ਚੀਜ਼ ਲਾਜ਼ਮੀ ਬਣੇ? ਇਫਤਾਰੀ ਦੇ ਵਿੱਚ ਤੇ ਅੱਜ ਕੱਲ੍ਹ ਪਕੌੜੇ ਜ਼ਿਆਦਾ ਲੋਕ ਇਸਤੇਮਾਲ ਕਰਦੇ ਨੇ, ਚਾਟ ਦਾ ਜੋ ਬੜਾ ਪਸੰਦ ਹੈ, ਔਰ ਉਹਦੇ ਨਾਲ ਦਹੀਂ ਬੜੇ ਨੇ ਅੱਛਾ ਤੇ ਹੋਰ ਖਜੂਰਾਂ ਨੇ, ਕਾਫੀ ਚੀਜ਼ਾਂ ਨੇ ਮੈਨੂੰ ਇਹ ਜਿਹੜੀਆਂ। ਦੱਸੋ ਕਿ ਇੱਕ ਜਗ੍ਹਾ ਚਾਟ ਪਈ ਹੈ ਤੇ ਪਕੌੜੇ ਪਏ ਨੇ, ਤੁਸੀਂ ਦੋਵਾਂ ਚੋਂ ਇੱਕ ਚੀਜ਼ ਖਾਣੀ, ਤੁਸੀਂ ਕਿਹੜੀ ਚੀਜ਼ ਖਾਓਗੇ? ਮੈਂ ਤੇ ਚਾਟ ਨੂੰ ਪਸੰਦ ਚਾਟ ਕਰਦਾ। ਖਾਓਗੇ? ਜੀ, ਅੱਛਾ ਚਾਟ ਜੀ, ਪਸੰਦ ਕਰਦਾ। ਚਾਟ ਜਿੱਤ ਗਈ, ਪਕੌੜੇ ਹਾਰ ਗਏ ਨੇ। ਜੀ। ਤੇ ਵੈਸੇ ਸਹਿਰੀ 'ਚ ਕੀ ਖਾਂਦੇ ਹੋ? ਸ਼ਹਿਰੀ ਦੇ ਵਿੱਚ ਦਹੀਂ ਦੇ ਨਾਲ ਪਰਾਠਾ ਖਾਈਦਾ ਜੀ, ਤੇ ਨਾਲ ਇਨਸ਼ਾਅੱਲਾ ਤਾਲਾ ਚਾਵਲ ਜਾਂ ਕੋਈ ਖਿਚੜੀ ਜਾਂ ਕੋਈ ਹਲਵਾ ਸ਼ਲਵਾ ਵੀ, ਖੀਰ ਸ਼ੀਰ ਵੀ ਯਾਨੀ ਤੇ ਮਤਲਬ ਤਕੜੀ ਸਹਿਰੀ ਕਰਦੇ ਨੇ ਅੰਕਲ। ਮਿੱਠੇ ਜਿਹੇ ਸਹਿਰੀ ਅੱਛਾ, ਨਾਲ ਚਲੋ। ਫਿਰ ਬਾਅਦ ਚਾਹ ਦਾ ਕਾਫੀ ਪੀ। ਅੱਛਾ ਵਾਹ ਜੀ ਵਾਹ, ਚਲੋ ਜੀ ਬਹੁਤ ਸ਼ੁਕਰੀਆ ਅੰਕਲ। ਥੈਂਕ ਯੂ ਸੋ ਮਚ। अस्सलाम वालेकुम। ਵਾਲੇਕੁਮ ਅਸਲਾਮ। ਕੀ ਹਾਲ ਹੈ ਤੁਹਾਡਾ? ਮੈਂ ਠੀਕ ਹੈ, ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ ਠੀਕ ਠਾਕ। ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਹੈ ਜ਼ਾਰਾ। ਅੱਛਾ ਮੈਨੂੰ ਇਹ ਦੱਸੋ ਹਰੀ ਡੰਡੀ ਲਾਲ ਮਕਾਨ ਤੌਬਾ ਤੌਬਾ ਕਰੇ ਇਨਸਾਨ ਕੀ ਸ਼ੈ ਵੇ? ਲਾਲ ਮਿਰਚ। ਲਾਲ ਮਿਰਚ ਵਾਜੀ ਵਾਹ ਵੈਰੀ ਗੁੱਡ। ਅੱਛਾ ਤੁਸੀਂ ਕਿੱਥੋਂ ਆਏ ਜੇ? ਮੈਂ ਯੂਕੇ ਤੋਂ अच्छा माशाल्लाह कितनी देर बाद आए हो पाकिस्तान? 5 साल बाद। 5 साल बाद आए हो तो कैसा फील हो रहा है आके? ਬਹੁਤ ਅੱਛਾ ਲੱਗ ਰਿਹਾ। कितने कितने घूमे हो? ਹਲੇ ਫਿਲਹਾਲ ਤੇ ਸ਼ਾਦੀਆਂ ਅਟੈਂਡ ਕੀਤੀਆਂ ਵਾ ਤੇ ਉਸ ਤੋਂ ਬਾਅਦ ਹੁਣ ਆਪਣੇ ਬੇਟੇ ਨੂੰ ਜ਼ੂ ਦਿਖਾਣ ਆਈ ਆ अच्छा सही। ਤੇ ਫਿਰ ਉਸ ਤੋਂ बेटा ਬਾਅਦ तो पहली बार आया होएगा? ਨਹੀਂ ਦੂਸਰੀ ਦਫਾ ਆਇਆ ਜਦੋਂ ਅੱਛਾ। ਛੋਟਾ ਸੀ ਉਦੋਂ ਵੀ ਆਇਆ ਉਦੋਂ ਸੀ। ਆਇਆ ਸੀ। ਅੱਛਾ ਮੈਨੂੰ ਇਹ ਦੱਸੋ ਅੱਗੇ ਰਮਜ਼ਾਨ ਆ ਰਿਹਾ ਹੈ ਠੀਕ ਹੈ ਤੇ ਤੁਹਾਡੀ ਯੂਕੇ 'ਚ ਕੀ ਰੂਟੀਨ ਹੁੰਦੀ ਹੈ ਰਮਜ਼ਾਨ ਦੀ? ਬਹੁਤ ਅੱਛੀ ਬਹੁਤ ਵਧੀਆ ਰੁਟੀਨ ਹੁੰਦੀ ਹੈ ਕਿਉਂਕਿ ਯੂਕੇ 'ਚ ਸਾਰੇ ਲੋਕ ਸਾਰੀ ਪਾਕਿਸਤਾਨੀ ਕਮਿਊਨਿਟੀ ਇਕੱਠੀ ਹੁੰਦੀ ਆ ਤੇ ਮਸਜਿਦਾਂ 'ਚ ਜਾ ਕੇ ਤਰਾਵੀਆਂ ਪੜ੍ਹਦੇ ਨੇ ਸਵੇਰ ਸਾਰੇ 'ਚ ਸੈਰੀ ਕਰਕੇ ਫਿਰ ਆਪਣੀ ਨਮਾਜ਼ਾਂ ਪੜ੍ਹਦੇ ਬੱਚੇ ਸਕੂਲਾਂ 'ਚ ਜਾਂਦੇ ਆ ਤੇ ਜਿਹੜੇ ਮਾਂ-ਬਾਪ ਹੁੰਦੇ ਆਪਣੀ ਡਿਊਟੀਆਂ ਦਿੰਦੇ ਆ ਤੇ ਉਸ ਤੋਂ ਬਾਅਦ ਅਫਤਾਰੀ ਬਹੁਤ ਅੱਛੀ ਸਭ ਘਰਾਂ 'ਚ ਤਿਆਰ ਹੁੰਦੀ ਹੈ ਤੇ ਬਹੁਤ ਮਜ਼ਾ ਆਉਂਦਾ ਉੱਥੇ ਅੱਛਾ, ਵੀ ਕੀ ਲੱਗਦਾ ਬਣਾਉਂਦੇ ਨਹੀਂ ਆ ਕੀ ਬਣਾਉਂਦੇ ਹੋ ਇਹ ਸੈਰੀ ਜਿਹੜੀ ਚ ਪਾਕਿਸਤਾਨ 'ਚ ਚੀਜ਼ਾਂ ਬਣਦੇ ਆ ਹਰ ਘਰ 'ਚ ਪਕੌੜੇ ਸਮੋਸੇ ਦਹੀਂ ਭੱਲੇ ਔਰ ਫਰੂਟ ਚਾਟ ਲਾਜ਼ਮੀ ਹੁੰਦੀ ਆ ਤੇ ਰੂਹ ਅਫਜ਼ਾ ਜਾਮੇ ਸ਼ੀਰੀ ਹਰ ਚੀਜ਼ ਹੁੰਦੀ ਆ ਇਵਨ ਸਰਦੀਆਂ ਵੀ ਹੋਣ ਉੱਥੇ ਸਰਦੀਆਂ ਦਾ ਮੌਸਮ ਹੈ ਇਹਨਾਂ ਰਹਿੰਦੀਆਂ ਹੀ ਸਰਦੀਆਂ ਨੇ ਨਾ। ਨਹੀਂ ਇਹਨਾਂ ਰੋਜ਼ਿਆਂ 'ਚ ਸਰਦੀਆਂ ਪਿਛਲੇ ਰੋਜ਼ਿਆਂ 'ਚ ਗਰਮੀਆਂ ਸੀ ਕਿਉਂਕਿ ਇਸ ਫਰਵਰੀ 'ਚ ਆਉਣ ਲੱਗੇ ਨੇ ਤੇ ਉਦੋਂ ਰੋਜ਼ਿਆਂ 'ਚ ਸਰਦੀਆਂ ਵਾ ਛੋਟੇ ਰੋਜ਼ੇ ਆ ਕਿਉਂਕਿ ਪਹਿਲੇ ਬਹੁਤ ਬੜੇ ਰੋਜ਼ੇ ਸੀਗੇ ਤੇ ਹੁਣ ਜਲਦੀ ਗੁਜ਼ਰ ਜੂਗੇ। ਅੱਛਾ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਕਿਹਾ ਕਿ ਪਹਿਲੇ ਗਰਮੀਆਂ ਦੇ ਰੋਜ਼ੇ ਹੁੰਦੇ ਸੀ ਮਸ਼ਰੂਬਾਤ ਹੁੰਦੇ ਸੀ ਠੰਡੀਆਂ ਚੀਜ਼ਾਂ ਹੁੰਦੀਆਂ ਸਨ ਤੇ ਹੁਣ ਉਹਦਾ ਆਲਟਰਨੇਟ ਕੀ ਹੋਣਾ ਚਾਹੀਦਾ ਤੇ ਕੀ ਹੋਏਗਾ? ਉੱਥੇ ਫੇਰ ਵੀ ਅੰਦਰ ਗਰਮ ਹੁੰਦੇ ਨੇ ਤੇ ਉਹ ਫੇਰ ਵੀ ਸੇਮ ਚੀਜ਼ਾਂ ਬਣਦੀਆਂ ਰਹਿੰਦੀਆਂ ਕਿਉਂਕਿ ਜਿਹੜੀ ਪਾਕਿਸਤਾਨੀ ਕਮਿਊਨਿਟੀ ਆ ਉਹ ਲਾਜ਼ਮੀ ਆਪਣਾ ਰੂਹ ਅਫਜ਼ਾ ਆਪਣਾ ਟ੍ਰੈਡੀਸ਼ਨਲ ਛੱਡਦੀ ਨਹੀਂ ਹੈ ਤੇ ਸ਼ਿਕੰਜਵੀ ਵੀ ਬਣਦੀ ਆ ਉਹਨੂੰ ਬਸ ਨਾਮ ਚੇਂਜ ਕਰ ਦਿੰਦੇ ਆ ਕਿ ਲੈਮਨੇਡ ਕਰ ਦਿੰਦੇ ਆ ਤੇ ਬਾਕੀ ਸਭ ਚੀਜ਼ਾਂ ਉਹੀ ਹੁੰਦੀਆਂ ਜ਼ਾਹਿਰ ਯੂਕੇ ਚ ਬਣ ਰਿਹਾ ਨਾ ਤੇ ਲੈਮਨੇਡ ਹੋਇਆ ਸਕੰਜਵੀ ਤੇ ਨਾ ਹੋਈ ਫਿਰ ਹਾਂਜੀ ਇਹ ਹੈ ਨਾ ਕਿ ਲੈਮਨੇਡ ਉਹਦਾ ਨਾਮ ਚੇਂਜ ਕਰ ਦਿੰਦੇ ਲੇਕਿਨ ਹੁੰਦੀ ਸੇਮ ਹੀ ਉਹੀ ਚੀਜ਼ ਆ ਤੇ ਲੇਕਿਨ ਬਾਕੀ ਚੀਜ਼ਾਂ ਵੀ ਬੱਚੇ ਆਪਣੀ ਆਪਣੀ ਫਰਮਾਇਸ਼ਾਂ ਦੱਸਦੇ ਆ। ਅੱਛਾ ਕੀ ਫਰਮਾਇਸ਼ ਕਰਦੇ ਨੇ ਤੁਹਾਡੇ ਬੱਚੇ? ਤੇ ਸਰ ਮੇਰੇ ਕੋਲ ਮਾਸ਼ਾਅੱਲਾ ਹਰ ਏਜ ਦੇ ਬੱਚੇ ਆ ਤੇ ਡਿਫਰੈਂਟ ਫਰਮਾਇਸ਼ਾਂ ਕਰਦੇ ਆ ਕਿ ਜੀ ਅੱਜ ਇਹ ਵੀ ਬਣਾਉਣਾ ਵਾ ਕਈ ਬੱਚੇ ਕਹਿੰਦੇ ਆ ਕਿ ਸਮੋਸੇ ਹੋਣੇ ਚਾਹੀਦੇ ਆ ਕਈ ਬੱਚੇ ਕਹਿੰਦੇ ਮੇਰਾ ਹਸਬੰਡ ਕਹਿੰਦਾ ਕਿ ਪਕੌੜੇ ਲਾਜ਼ਮੀ ਹੋਣੇ ਚਾਹੀਦੇ ਆ ਤੇ ਮੇਰਾ ਹੁੰਦਾ ਕਿ ਮੈਂ ਆਪਣੇ ਲਈ ਫਰੂਟ ਚਾਟ ਲਾਜ਼ਮੀ ਬਣਾਵਾਂ। ਅੱਛਾ ਹਸਬੰਡ ਕਹਿੰਦੇ ਨੇ ਪਕੌੜੇ ਹੋਣੇ ਚਾਹੀਦੇ ਨੇ ਬੱਚੇ ਕਹਿੰਦੇ ਨੇ ਸਮੋਸੇ ਹੋਣੇ ਚਾਹੀਦੇ ਨੇ ਤੇ ਜੇ ਕਿਸੇ ਦਿਨ ਤੁਹਾਨੂੰ ਸਿਰਫ ਇੱਕ ਹੀ ਚੀਜ਼ ਬਣਾਉਣ ਦਾ ਮੌਕਾ ਮਿਲੇ ਤੇ ਤੁਸੀਂ ਕੀ ਬਣਾਓਗੇ ਸਮੋਸੇ ਜਾਂ ਪਕੌੜੇ? ਮੈਂ ਪਕੌੜੇ। ਹਸਬੰਡ ਦੀ ਫਰਮਾਇਸ਼ ਨਹੀਂ ਹਸਬੰਡ ਦੀ ਫਰਮਾਇਸ਼ ਨਹੀਂ ਕਿਉਂਕਿ ਫਰੂਟ ਚਾਟ ਨਾਲ ਪਕੌੜੇ ਅੱਛੇ ਲੱਗਦੇ ਦੋਨੋਂ ਦਾ ਕੰਬੀਨੇਸ਼ਨ ਬਹੁਤ ਅੱਛਾ ਵਾ ਬਹੁਤ ਵਧੀਆ ਲੱਗਦੇ ਆ। ਸਹੀ ਹੋ ਗਿਆ। ਅੱਛਾ ਤੇ ਤੁਸੀਂ ਈਦ ਦੀਆਂ ਤਿਆਰੀਆਂ ਉੱਥੇ ਕਿਵੇਂ ਕਰਦੇ ਹੋ? ਪਾਕਿਸਤਾਨੋਂ ਚੀਜ਼ਾਂ ਮੰਗਾਉਂਦੇ ਹੋ ਜਾਂ ਉੱਥੋਂ ਸ਼ਾਪਿੰਗ ਕਰਦੇ ਹੋ? ਨਹੀਂ ਉੱਥੇ ਮੇਰੇ ਨਜ਼ਦੀਕ ਬਹੁਤ ਸਾਰੀ ਪਾਕਿਸਤਾਨੀ ਦੁਕਾਨਾਂ ਵਾ ਤੇ ਉੱਥੇ ਬਹੁਤ ਅੱਛੇ ਕੱਪੜੇ ਮਿਲਦੇ ਆ
ਹਰ ਤਰ੍ਹਾਂ ਦੇ ਔਰ ਈਦ ਦੀ ਨਹੀਂ ਤਾਂ ਨਈ ਵੈਰਾਈਟੀਆਂ ਲੈ ਕੇ ਆਉਂਦੇ ਆ ਹਰ ਵਕਤ ਲਿਆਉਂਦੇ ਰਹਿੰਦੇ ਆ ਤੇ ਜਦੋਂ ਈਦ ਹੁੰਦੀ ਹੈ ਬਹੁਤ ਮਜ਼ਾ ਆਉਂਦਾ ਹਰ ਦੁਕਾਨ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪਾਕਿਸਤਾਨ 'ਚ ਹੀ ਫਿਰਦੇ ਪਏ ਅੱਛਾ ਤੇ ਤੁਸੀਂ ਈਦ ਦੀ ਸ਼ਾਪਿੰਗ ਕਿੰਨੀ ਕੁ ਦੇਰ ਪਹਿਲੇ ਕਰ ਲੈਂਦੇ ਹੋ ਰਮਜ਼ਾਨ ਤੋਂ ਪਹਿਲਾਂ ਕਰਦੇ ਹੋ ਕਿ ਨਹੀਂ ਰਮਜ਼ਾਨ ਨਹੀਂ ਚ ਨਹੀਂ ਕਰਦੇ ਹੋ ਮੈਂ ਰਮਜ਼ਾਨ ਦੇ ਅੰਦਰ ਹੀ ਕਰਦੀ ਰਹਿੰਦੀ ਹਾਂ ਕਿਉਂਕਿ ਸੰਡੇ ਉੱਥੇ ਹੁੰਦਾ ਕਿ ਛੁੱਟੀ ਹੁੰਦੀ ਹੈ ਸਭ ਨੂੰ ਬੱਚਿਆਂ ਨੂੰ ਵੀ ਛੁੱਟੀ ਹੁੰਦੀ ਆ ਅਸੀਂ ਹਫਤੇ ਵਾਲੇ ਦਿਨ ਰੈਸਟ ਕਰਕੇ ਸੰਡੇ ਫਿਰ ਸਭ ਸ਼ਾਪਿੰਗ ਕਰਨ ਚਲੇ ਜਾਂਦੇ ਆ ਚਲੋ ਤੇ ਫਿਰ ਉੱਥੇ ਚਾਂਦ ਰਾਤ ਕਈ ਸੈਲੂਨ ਚ ਹੁੰਦੀਆਂ ਵਾ ਚਾਂਦ ਰਾਤਾਂ ਬਹੁਤ ਅੱਛੀਆਂ ਉੱਥੇ ਸੈਲੀਬ੍ਰੇਟ ਹੁੰਦੀਆਂ ਵਾ ਦੁਕਾਨਾਂ 'ਚ ਸਟਾਲ ਲੱਗਦੇ ਆ ਚਾਂਦ ਰਾਤ ਨੂੰ ਮਹਿੰਦੀਆਂ ਦੇ ਸਟਾਲ ਲੱਗਦੇ ਆ ਔਰ ਬੱਚੇ ਔਰ ਕਾਫੀ ਰਸ਼ ਹੁੰਦਾ ਇਹ ਨਹੀਂ ਹੁੰਦਾ ਕਿ ਨਹੀਂ ਔਰ ਉੱਥੇ ਕਈ ਜਗ੍ਹਾ ਤੇ ਜਿਸ ਤਰ੍ਹਾਂ ਮੈਂ ਮੈਨਚੈਸਟਰ ਦੇ ਕੋਲ ਹੀ ਰਹਿੰਦੀ ਅੱਛਾ ਹਾਂ ਅੱਛਾ ਉੱਥੇ ਰੋਡਾਂ ਦੇ ਉੱਪਰ ਕਾਫੀ ਅੱਛਾ ਉਹ ਕਰਦੇ ਆ चलो जी बहुत बहुत हाँ, शुक्रिया बहुत बहुत अच्छा- अच्छा लगा बहुत ਤੁਹਾਡੇ ਨਾਲ अच्छा लगा ਗੱਲਬਾਤ ਸਾਨੂੰ। ਕਰਕੇ ਬਹੁਤ ਸ਼ੁਕਰੀਆ ਜੀ ਨਾਜ਼ਰੀਨ ਜੈਸਾ ਕਿ ਤੁਸੀਂ ਦੇਖ ਸਕਦੇ ਹੋ ਕਿ ਲੋਕ ਸਾਡੇ ਸਵਾਲਾਂ ਦੇ ਜਵਾਬ ਵੀ ਦੇ ਰਹੇ ਨੇ ਕੁਝ ਸਹੀ ਦੇ ਰਹੇ ਨੇ ਕੁਝ ਗਲਤ ਦੇ ਰਹੇ ਨੇ ਇੱਥੇ ਲਵਾਂਗੇ ਅਸੀਂ ਇੱਕ ਸ਼ਾਰਟ ਬ੍ਰੇਕ ਦੇਖਦੇ ਰਹੋ ਆਈ ਪੰਜਾਬੀ ਤੇ ਛਾਏ ਪੰਜਾਬੀ ਜੀ ਨਾਜ਼ਰੀਨ ਰਮਜ਼ਾਨ ਦੀ ਆਮਦ ਹੈ ਤੇ ਲੋਕਾਂ ਨੂੰ ਪੁੱਛਦੇ ਆ ਕਿ ਉਹਨਾਂ ਦੇ ਰਮਜ਼ਾਨ ਦੇ ਰੋਜ਼ੇ ਕਿਵੇਂ ਗੁਜ਼ਰਦੇ ਨੇ ਉਹ ਕਿਵੇਂ ਗੁਜ਼ਾਰਦੇ ਨੇ ਤੇ ਉਹਨਾਂ ਦੀ ਰੂਟੀਨ ਕੀ ਹੁੰਦੀ ਹੈ ਆਓ ਤੁਹਾਨੂੰ ਵੀ ਵਿਖਾਉਂਦੇ ਹਾਂ अस्सलाम वालेकुम वालेकुम सलाम ਕੀ ਹਾਲ ਹੈ ਤੁਹਾਡਾ अल्हम्दुलिल्लाह आप बताएं ਅੱਲਾ ਦਾ ਸ਼ੁਕਰ ਠੀਕ ਠਾਕ ਕੀ ਨਾਂ ਹੈ ਤੁਹਾਡਾ मुनज़्ज़ा ਕੀ ਕਰਦੇ ਹੋ ਮਨਜ਼ਾ मैं ज़ूलॉजी स्टूडेंट हूँ यहाँ पे इंटर्नशिप कर रही हूँ ਅੱਛਾ ਅੱਛਾ ਮਾਸ਼ਾਅੱਲਾ ਤੇ ਤੁਹਾਨੂੰ ਪੰਜਾਬੀ ਨਹੀਂ ਆਉਂਦੀ आती है ਤੇ ਤੁਸੀਂ ਬੋਲੋ ਫਿਰ ਅੱਛਾ ਮੈਨੂੰ ਇਹ ਦੱਸੋ ਕਿ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਰੋਜ਼ੇ 'ਚ ਵੀ ਖਾ ਲਈਏ ਤੇ ਸਾਡਾ ਰੋਜ਼ਾ ਨਹੀਂ ਟੁੱਟਦਾ सबर का फल ਹਾਂ ਇਸ ਤੋਂ ਇਲਾਵਾ ਇੱਕ ਹੋਰ ਫਲ ਵੀ ਹੈ मेहनत का फल। ਮਿਹਨਤ ਹਾਂ ਸਬਰ ਦਾ ਤੇ ਮਿਹਨਤ ਦਾ ਫਲ ਅੱਗੇ ਰਮਜ਼ਾਨ ਆ ਰਿਹਾ ਹੈ जी। ਤੇ ਕੀ ਤੁਹਾਡੀ ਰੂਟੀਨ ਹੁੰਦੀ ਰੋਜ਼ਿਆਂ ਦੀ रमज़ान में यही होता है कि हमारी सहरी और फिर नमाज वगैरह और इफ्तारी की तैयारी। ਸਹਿਰੀ 'ਚ ਐਸਾ ਕੀ ਖਾਂਦੇ ਹੋ ਕਿ ਤੁਹਾਨੂੰ ਪਿਆਸ ਨਾ ਲੱਗੇ सहरी में हम लस्सी और दही वगैरह इस तरह की चीज़ें यूज़ करते हैं। ਕਿੰਨੇ ਪਰਾਠੇ ਖਾਂਦੇ ਹੋ ਸਹਿਰੀ 'ਚ एक भी नहीं खाया जाता, ਕਿਉਂ वो डाइट ही इतनी है हमारी। ਅੱਛਾ ਤੇ ਕੀ ਤਿਆਰੀ ਸ਼ੁਰੂ ਕਰਤੀ ਹਾਲੇ ਤੱਕ ग्रोसरी वगैरह और बाकी ईद की शॉपिंग। ਅੱਛਾ ਸਹੀ ਮੈਨੂੰ ਇਹ ਦੱਸੋ ਕਿ ਬਚਪਨ ਦਾ ਕੋਈ ਵਾਕਿਆ ਯਾਦ ਹੈ ਰਮਜ਼ਾਨ ਦਾ ਕਿ ਤੁਸੀਂ ਰੋਜ਼ਾ ਰੱਖਿਆ ਹੋਏ ਤੇ ਉਸ ਤੋਂ ਬਾਅਦ ਘਰ ਵਾਲਿਆਂ ਨੇ ਰੋਜ਼ਾ ਰਖਾਇਆ ਤੇ ਤੁਸੀਂ ਸਾਰਾ ਦਿਨ ਲੁੱਕ ਕੇ ਚੀਜ਼ਾਂ ਖਾਂਦੇ ਰਹੇ ਹੋ ਕਿਚਨ 'ਚ ਜਾ ਕੇ नहीं ऐसा तो कुछ नहीं है। ਤੇ ਕਦੀ ਰੋਜ਼ਾ ਤੋੜਿਆ ਹੋਏ ਛੋਟੇ ਹੁੰਦਿਆਂ ਜਾਂ ਭੁੱਲ ਕੇ ਕੁਝ ਖਾ ਪੀ ਲਿਆ ਹੋਏ ਤੇ ਫਿਰ ਪੇਟ ਭਰ ਕੇ ਜਦੋਂ ਖਾ ਪੀ ਲਿਆ ਹੋਏ ਉਦੋਂ ਯਾਦ ਆਇਆ ਕਿ ਉਹ ਮੇਰਾ ਤੇ ਰੋਜ਼ਾ ਸੀ नहीं नहीं ਕਦੀ ਨਹੀਂ ਹੋਇਆ नहीं ਗੁੱਡ ਵੈਰੀ ਗੁੱਡ ਬਹੁਤ ਸ਼ੁਕਰੀਆ थैंक यू। अस्सलाम वालेकुम वालेकुम ਕੀ सलाम। ਹਾਲ ਹੈ ਤੁਹਾਡਾ मैं ठीक तुसीं सुनाओ। ਅੱਲਾ ਦਾ ਸ਼ੁਕਰ ਠੀਕ ਠਾਕ ਕੀ ਨਾਂ ਹੈ ਤੁਹਾਡਾ मेरा नाम इस्मा सालिहीन। ਕੀ ਕਰਦੇ ਹੋ मैं इंटर्नशिप करान आई हाँ चिड़ियाघर च। ਅੱਛਾ ਕਿਸ ਚੀਜ਼ ਦੀ ਇੰਟਰਨਸ਼ਿਪ ਇਹ ਜਾਨਵਰਾਂ ਦੇ ਬਾਰੇ ਚ ਤੁਸੀਂ ਕਿਸ ਚੀਜ਼ ਦੇ ਸਟੂਡੈਂਟ ਹੋ ਅਸੀਂ BS ਜ਼ੂਲॉजी ਦੀ। ਅੱਛਾ ਜ਼ੂਲॉजी ਹਾਂਜੀ। ਮਾਸ਼ਾਅੱਲਾ ਇਹ ਤਾਂ ਬੜਾ ਮੁਸ਼ਕਿਲ ਸਬਜੈਕਟ ਨਹੀਂ ਹੈਗਾ ਨਹੀਂ ਥੋੜਾ ਇੰਟਰਸਟਿੰਗ ਹੈ ਸਾਨੂੰ ਇਹ ਪੜ੍ਹ ਕੇ ਪਤਾ ਚੱਲਦਾ ਹੈ ਕਿ ਅੱਲਾਹ ਤਾਲਾ ਨੇ ਕਿੱਦਾਂ ਦੇ ਜਾਨਵਰ ਬਣਾਏ ਨੇ ਕਿੱਦਾਂ ਉਹਨਾਂ ਦਾ ਹੈਬਿਟੇਟ ਹੈ ਅੱਛਾ ਕਿਸ ਤੇ ਤਰ੍ਹਾਂ ਉਹ ਰਹਿੰਦੇ ਨੇ। ਅੱਛਾ ਤੇ ਕਦੀ ਐਸੀ ਚੀਜ਼ ਜਾਨਵਰ ਦੀ ਕੋਈ ਪੜ੍ਹ ਕੇ ਕਦੀ ਆਪਣੇ ਵਿੱਚੋਂ ਫੀਲ ਕੀਤੀ ਕਿ ਯਾਰ ਸਾਡੇ ਵਿੱਚ ਵੀ ਤੇ ਇਹ ਚੀਜ਼ਾਂ ਹੈਗੀਆਂ ਨੇ ਕਦੀ ਸਿਮਿਲਰ ਕੀਤਾ ਆਪਣੇ ਆਪ ਨੂੰ ਜਾਨਵਰਾਂ ਨਾਲ ਨਹੀਂ ਮਤਲਬ ਦਿਲ ਖੁਸ਼ ਹੁੰਦਾ ਹੈ ਕਿ ਅੱਲਾਹ ਤਾਲਾ ਨੇ ਸਾਨੂੰ ਇੰਨਾ ਅੱਛਾ ਬਣਾਇਆ ਉਹਨਾਂ ਤੋਂ ਬਿਹਤਰ ਬਣਾਇਆ। ਸਹੀ ਸਹੀ ਅੱਛਾ ਮੈਨੂੰ ਇਹ ਦੱਸੋ ਕਿ ਇੱਕ ਮਹਿਮਾਨ ਹੈ ਹਾਂਜੀ ਉਸ ਸਾਲ 'ਚ ਇੱਕ ਵਾਰੀ ਹਰ ਕਿਸੇ ਦੇ ਘਰ ਆਉਂਦਾ ਤੇ ਪੂਰਾ 1 ਮਹੀਨਾ ਰਹਿ ਕੇ ਜਾਂਦਾ ਹੈ ਹਾਂਜੀ ਕੌਣ ਹੈ ਰਮਜ਼ਾਨ। ਰਮਜ਼ਾਨ ਵੈਰੀ ਗੁੱਡ ਕੀ ਤਿਆਰੀ ਕੀਤੀ ਤੁਸੀਂ ਰਮਜ਼ਾਨ ਦੀ ਰਮਜ਼ਾਨ ਵਾਲਾ ਨਾ ਰਮਜ਼ਾਨ ਆਉਣ ਤੋਂ ਪਹਿਲੇ ਆਪਣੇ ਆਪ ਤੋਂ ਪਹਿਲੇ ਤਿਆਰ ਕਰੀਦਾ ਵਾ ਕਿ ਆਪਣੇ ਦਿਲ ਨੂੰ ਸਾਫ਼ ਕਰੀਏ ਆਪਣੇ ਰੱਬ ਨੂੰ ਰਾਜ਼ੀ ਕਰੀਏ ਬਿਲਕੁਲ ਫਿਰ ਉਸ ਤੋਂ ਬਾਅਦ ਸਹਿਰੀ ਦੀ ਤਿਆਰੀ ਅਫਤਾਰੀ ਦੀ ਤਿਆਰੀ ਫਿਰ ਤਰਾਵੀ ਦੀ ਤਿਆਰੀ ਕਰੀਦੀ ਹੈ। ਸਹੀ ਮਾਸ਼ਾਅੱਲਾ ਅੱਛਾ ਅਫਤਾਰੀ 'ਚ ਤੁਸੀਂ ਕੀ ਬਣਾਉਂਦੇ ਹੋ ਅਫਤਾਰੀ ਚ ਪਕੌੜੇ ਸਮੋਸੇ ਚਾਟ ਇਸ ਤਰ੍ਹਾਂ ਦੀ ਚੀਜ਼ਾਂ। ਫੇਵਰਿਟ ਡਿਸ਼ ਕੀ ਹੈ ਤੁਹਾਡੀ ਮੇਰੀ ਤਾਂ ਚਨਾ ਚਾਟ ਹੈ। ਅੱਛਾ ਤੇ ਤੁਸੀਂ ਬਣਾਉਂਦੇ ਵੀ ਹੋ ਹਾਂਜੀ ਮੈਂ ਚਲੋ ਸਾਡੇ ਬਣਾਉਂਦੀ ਨਾਲ ਹਾਂ। ਰੈਸਿਪੀ ਸ਼ੇਅਰ ਕਰੋ ਅਸੀਂ ਵੀ ਬਣਾਵਾਂਗੇ ਇਸ ਵਾਰ ਚਨਾ ਚਾਟ ਦੀ ਪਹਿਲਾਂ ਤਾਂ ਇਮਲੀ ਦੀ ਚਟਨੀ ਬਣਾਈ ਦੀ ਹੈ ਮਜ਼ੇਦਾਰ ਜੀ ਚਾਟ ਮਸਾਲਾ ਪਾ ਕੇ ਵਿੱਚ ਫਿਰ ਪਿਆਜ਼ ਚਨੇ ਟਮਾਟਰ ਮਿਰਚਾਂ ਇਹ ਸਾਰੇ ਮਸਾਲੇ ਮਿਕਸ ਕਰਕੇ ਆਲੂ ਪੈਂਦੇ ਨੇ ਵਿੱਚ ਬਸ ਫਿਰ ਚਾਟ ਬਣ ਜਾਂਦੀ ਨੇ ਮਜ਼ੇਦਾਰ ਜੀ। ਸਹੀ ਤੇ ਘਰ ਵਾਲਿਆਂ ਨੂੰ ਪਸੰਦ ਆਂਦੀ ਹੈ ਹਾਂਜੀ ਘਰ ਵਾਲਿਆਂ ਨੂੰ ਪਸੰਦ ਆਉਂਦੀ ਹੈ। ਅੱਛਾ ਇਸ ਤੋਂ ਇਲਾਵਾ ਸਹਿਰੀ 'ਚ ਕੀ ਬਣਾਉਂਦੇ ਹੋ ਸਹਿਰੀ ਚ ਲੱਸੀ ਬਣਦੀ ਹੈ ਦਹੀਂ ਖਾਈਦਾ ਸੀ ਲਾਜ਼ਮੀ ਉਹ ਥੋੜਾ ਜਿਹਾ ਪਿਆਜ਼ ਨੂੰ ਕਮ ਕਰਦਾ ਉਸ ਤੋਂ ਇਲਾਵਾ ਰੋਟੀ ਸਾਲਨ ਪਰਾਠੇ ਅੱਛਾ ਪਰਾਠੇ ਇਹ ਸਭ ਬਣਾਉਂਦੇ ਹੋ ਚੱਲਦਾ। ਪਰਾਠੇ ਹਾਂਜੀ ਬਣਾਉਂਦੇ ਤੇ ਖਾਂਦੇ ਕਿੰਨੇ ਹੋ ਅਸੀਂ ਤਾਂ ਇੱਕ ਹੀ ਖਾ ਸਕਦੇ ਹਾਂ। ਬਣਾਉਂਦੇ ਕਿੰਨੇ ਹੋ ਬਣਾਉਂਦੇ 4-5 ਬਣ ਹੀ ਜਾਂਦੇ ਨੇ। ਚਲੋ ठीक है बहुत बहुत शुक्रिया अस्सलाम वालेकुम वालेकुम सलाम। ਕੀ ਹਾਲ ਹੈ ਤੁਹਾਡਾ हाँ जी शुक्र अल्लाह का। ਕੀ ਨਾਂ ਹੈ ਤੁਹਾਡਾ मेरा नाम महक। ਅੱਛਾ ਕਿੱਥੋਂ ਆਏ ਜੀ ये भाटी अंदर दरबार के पास जो है। ਅੱਛਾ ਅੱਛਾ
ਅੱਛਾ ਮੈਨੂੰ ਇਹ ਦੱਸੋ ਕਿ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਰੋਜ਼ੇ 'ਚ ਵੀ ਖਾ ਲਈਏ ਤੇ ਸਾਡਾ ਰੋਜ਼ਾ ਨਹੀਂ ਟੁੱਟਦਾ? सबर का फल। ਹਾਂਜੀ ਸਬਰ ਦਾ ਫਲ। ਅੱਛਾ ਅੱਗੇ ਰੋਜ਼ੇ ਆ ਰਹੇ ਨੇ ਜੀ। ਤੇ ਕੀ ਤੁਸੀਂ ਤਿਆਰੀ ਕੀਤੀ ਹੈ? ਨਹੀਂ ਕੀਤੀ ਹਾਲੇ ਤਿਆਰੀ ਨਹੀਂ ਕੀਤੀ? नहीं अभी तो कुछ भी नहीं करा ਅੱਛਾ हमने। ਵੈਸੇ ਕੀ ਰੂਟੀਨ ਹੁੰਦੀ ਹੈ ਤੁਹਾਡੀ? बस ये बच्चे अब छोटे हैं, सो जाते हैं और इफ्तारी के टाइम या सैरी के टाइम फिर उठ जाते हैं। पहले सोते नहीं थे लेकिन अब छोटे छोटे बच्चे तो फिर सो जाते हैं। ਅੱਛਾ ਤੇ ਕੀ ਬਣਾਉਂਦੇ ਕੀ ਹੋ ਸੈਰੀ 'ਚ? सैरी में ये पराठे वगैरह और सालन होता है हमारे घर का, हमारा नाश्ता लगता है। ਅੱਛਾ ਅੱਛਾ वही ਤੇ ਅਫਤਾਰੀ 'ਚ ਕੀ ਬਣਾਉਂਦੇ ਹੋ? इफ्तारी में पकौड़े कचौरियाँ जो होती हैं वही बना लेते हैं। ਅੱਛਾ ਤੇ ਸਭ ਤੋਂ ਮਜ਼ੇਦਾਰ ਚੀਜ਼ ਕੀ ਬਣਾਉਂਦੇ ਹੋ ਘਰ 'ਚ? ਕੋਈ ਇੱਕ ਹੁੰਦੀ ਹੈ ਨਾ ਸਪੈਸ਼ਲ ਅਫਤਾਰੀ ਦੀ बच्चे ਸ਼ਾਨ। खाते हैं सैंडविच शौक से और ये फ्राइज जो होते हैं वो खाते हैं शौक ਅੱਛਾ ਤੇ से। ਬੱਚੇ ਵੀ ਰੋਜ਼ਾ ਰੱਖਦੇ ਨੇ? अभी नहीं रखते, अभी तो छोटे छोटे हैं। ਅੱਛਾ ਅੱਛਾ ਮੈਨੂੰ ਇਹ ਦੱਸੋ ਕਦੀ ਤੁਸੀਂ ਅਠਪਹਿਰਾ ਰੋਜ਼ਾ ਰੱਖਿਆ? नहीं। ਕਦੀ ਨਹੀਂ ਰੱਖਿਆ? ਤੇ ਕਦੀ ਬਚਪਨ 'ਚ ਰੋਜ਼ਾ ਤੋੜਿਆ ਹੋਏ ਜਾਂ ਚੋਰੀ ਛੁਪੇ ਖਾ ਪੀ ਲੈਂਦੇ ਹੋ? ਦੱਸ ਦਿਓ ਅੱਜ। अब वो पता नहीं। ਅੱਛਾ ਤੁਹਾਨੂੰ ਕੋਈ ਸ਼ੇਰ ਆਂਦਾ, ਕੋਈ ਸ਼ੇਰ ਸੁਣਾਉਣਾ ਚਾਹੋਗੇ? नहीं। ਚਲੋ ਠੀਕ ਹੈ, ਬਹੁਤ ਸ਼ੁਕਰੀਆ। अस्सलाम वालेकुम। वालेकुम अस्सलाम। ਕੀ ਹਾਲ ਹੈ ਤੁਹਾਡਾ? अल्हम्दुलिल्लाह। ਤੁਹਾਡਾ ਕੀ ਨਾਮ ਹੈ? मिसबा। ਤੁਹਾਡਾ ਕੀ ਨਾਮ ਹੈ? ਕੀ ਕਰਦੇ ਹੋ ਤੁਸੀਂ? सेकंड ईयर की स्टूडेंट। ਅੱਛਾ ਕੀ ਸਬਜੈਕਟ ਨੇ आईकॉम। ਤੇ ਅੱਗੇ ਕੀ ਬਣਨਾ ਹੈ? अकाउंटेंट। ਅੱਛਾ ਮਾਸ਼ਾਅੱਲਾ। ਤੇ ਤੁਸੀਂ? बीएस बॉटनी। ਅੱਛਾ ਬੜਾ ਹੀ ਕੋਈ ਖੁਸ਼ਕ ਸਬਜੈਕਟ ਹੈ ਬੋਟਨੀ, ਮੁਸ਼ਕਿਲ नहीं ਹੈਗਾ? है भी ठीक है। ਤੇ ਅੱਗੇ ਕੀ ਬਣਨਾ ਹੈ? क्या बनना है देखते हैं, अभी पढ़ रहे हैं। ਜੇ ਬੋਟਨੀ ਨੇ ਜਾਨ ਛੱਡਦੀ ਤਾਂ ਕੁਝ ਬਣ ਜਾਵਾਂਗੇ। हाँ जी। ਅੱਛਾ ਮੈਨੂੰ ਇਹ ਦੱਸੋ ਕਿ ਉਹ ਕਿਹੜੀ ਰਾਤ ਹੈ ਜਿਹੜੀ 1000 ਰਾਤਾਂ ਤੋਂ ਜ਼ਿਆਦਾ ਅਫਜ਼ਲ ਹੈ? शब कदर। ਹਾਂਜੀ ਬਿਲਕੁਲ ਵੈਰੀ ਗੁੱਡ। ਅੱਛਾ ਮੈਨੂੰ ਇਹ ਦੱਸੋ ਤੁਸੀਂ ਕੀ ਕਰਦੇ ਹੋ ਸ਼ਬ ਕਦਰ ਦੀ ਰਾਤ ਨੂੰ? ਕੀ ਰੂਟੀਨ ਹੁੰਦੀ ਹੈ ਤੁਹਾਡੀ? नमाज पढ़ते हैं, उसके बाद इबादत करते हैं, इबादत में नफिल अदा करते हैं और भी बहुत सी ਤੇ चीज़ें। ਜਾਗ ਲੈਂਦੇ ਹੋ ਸਾਰੀ ਰਾਤ ਕੇ ਵਿੱਚ ਨੀਂਦ ਆ ਜਾਂਦੀ ਹੈ? नहीं वैसे ही आम रूटीन में नहीं सोते सारी रात। ਅੱਛਾ ਤੇ ਰਮਜ਼ਾਨ 'ਚ ਕੀ ਰੂਟੀਨ ਹੈ ਤੁਹਾਡੀ? सुबह फजर के बाद नींद नहीं आती है, फजर नमाज पढ़ने से पहले नींद आ जाती है। फिर फिर पढ़ के नमाज सोते पढ़ के फिर भी नहीं नींद आती, फिर 6-7 बजे सोते हैं। ਅੱਛਾ ਤੇ ਸਹਿਰੀ 'ਚ ਕੀ ਖਾਂਦੇ ਹੋ? शहरी में बेसिकली ज़्यादातर दही होती है, पराठा और साथ ऑमलेट वगैरह। ਅੱਛਾ ਤੇ ਅਫਤਾਰੀ 'ਚ ਕੀ ਦਿਲ ਕਰਦਾ ਹੈ ਕਿ ਇਹ ਚੀਜ਼ ਰੋਜ਼ ਬਣੇ? पकोड़े ਪਕੌੜੇ? डेली बेसिस ਤੇ ਬਣਾਉਂਦੇ ਵੀ ਹੋ ਤੁਸੀਂ ਕਿ ਬਸ ਖਾਂਦੇ ਹੋ? अल्हम्दुलिल्लाह आता बनाना। ਅੱਛਾ ਬਣਾਉਂਦੇ ਹੋ, ਵੈਰੀ ਗੁੱਡ। ਅੱਛਾ ਤੁਸੀਂ ਕੀ ਬਣਾਉਂਦੇ ਹੋ? ਤੁਸੀਂ ਵੀ ਕੁਝ ਬਣਾਉਂਦੇ ਹੋ, ਕੋਈ ਡਿਸ਼ ਬਣਾਉਂਦੇ ਹੋ? नहीं मैं कुछ नहीं बनाती। ਤੁਸੀਂ ਸਾਰਾ ਕੁਝ ਖਾਂਦੇ ਹੋ? ਅੱਛਾ ਫਿਰ ਆਪਣੀ ਫੇਵਰਿਟ ਡਿਸ਼ ਦੱਸ ਦਿਓ ਕਿ ਇਫਤਾਰੀ 'ਚ ਤੁਸੀਂ ਕਹਿੰਦੇ ਹੋ ਕਿ ਰੋਜ਼ਾ ਖੋਲ੍ਹਦਿਆਂ ਨਾਲ ਹੀ ਇਹ ਚੀਜ਼ ਹੋਣੀ ਚਾਹੀਦੀ। फ्राइज। ਅੱਛਾ ਫਰਾਈਜ਼ ਤੇ ਫਰਾਈਜ਼ ਤਾਂ ਬਣਾਉਣੇ ਆਉਂਦੇ ਹੋਣਗੇ। हाँ। ਅੱਛਾ ਚਲੋ ਤੁਸੀਂ ਆਪਣੇ ਪਕੌੜਿਆਂ ਦੀ ਰੈਸਿਪੀ ਸ਼ੇਅਰ ਕਰੋ ਸਾਡੇ ਨਾਲ। पकोड़ों की बेसन, उसमें प्याज, पालक, आलू और हरी मिर्च, हरा धनिया और मसाले में जो स्पाइसेस होती हैं वो। ਤੇ ਕਿੰਨੇ ਕੁ ਪਕੌੜੇ ਤਲ ਲੈਂਦੇ ਹੋ? तलने पे तो वो फैमिली पे डिपेंड करता है। अल्हम्दुलिल्लाह ਜੇ ਉਹ फैमिली ਖਾਈ ठीक ਜਾਏਗੀ है ਤੇ ਮੈਂ ਕੱਢੀ ਜਾਵਾਂਗੀ। जी। ਤੇ ਫਿਰ ਵੀ ऐसे ही होता है। ਅਫਤਾਰੀ ਤੋਂ ਕਿੰਨੇ ਮਿੰਟ ਪਹਿਲੇ ਤੁਸੀਂ ਪਕੌੜੇ ਰੈਡੀ ਕਰਕੇ ਰੱਖ ਦਿੰਦੇ ਹੋ? अजान होना शुरू हो जाती है। ਪਕੌੜੇ ਬਣਾਉਂਦੇ ਬਣਾਉਂਦੇ ਆਸਾਨ ਸ਼ੁਰੂ ਹੋ ਜਾਂਦੀ ਹੈ। ਹਰ ਘਰ ਦਾ ਹੀ ਜਿਹੜਾ ਨਾ ਸਿਸਟਮ ਪਕੌੜਿਆਂ ਵਾਲਾ ਹੀ ਹੈ। ਚਲੋ ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। अस्सलाम वालेकुम। सलाम। ਕੀ ਹਾਲ ਹੈ ਤੁਹਾਡਾ? अल्लाह का करम। ਕੀ ਨਾਂ ਤੁਹਾਡਾ? साबिर हुसैन। ਅੱਜ ਸਰ ਮੈਨੂੰ ਇਹ ਦੱਸੋ ਕਿ ਐਸਾ ਮਹਿਮਾਨ ਹੈ ਜਿਹੜਾ ਹਰ ਸਾਲ 'ਚ ਇੱਕ ਵਾਰੀ ਆਉਂਦਾ ਤੇ ਪੂਰਾ 1 ਮਹੀਨਾ ਤੁਹਾਡੇ ਘਰ ਰਹਿ ਕੇ ਜਾਂਦਾ ਹੈ? ਕੌਣ ਹੈ? रमज़ान। रमजान। यानी कि एक्साइटेड हो रमजान वास्ते? मैं तो कराची का रहने वाला हूँ, कराची से आया हूँ मैं भी। अच्छा। हाँ, यहाँ घूमने फिरने के लिए एक्साइटेड तो हूँ माशाल्लाह से, लेकिन अभी जब जाएंगे तो फिर उसके बाद ही तैयारी करेंगे। अच्छा वैसे की तैयारी करते हो तुम रमजान की? रमज़ान की ये तरह एक तैयारी करते हैं कि तरावियाँ पढ़ते हैं, कुरान पाक पढ़ते हैं, रोज़े रखते हैं और जो मामूलात के जो काम है बस वो करते हैं। अच्छा तो उस तो इलावा ग्रोसरी श्रोसरी किन्ने को देर पहले तुसी करके रख लेंदे हो? ये शबरात में ही कर रहे हैं। अच्छा तो उस तो इलावा घर च की ऐसा पकदा है जेड़ा तुसी कहंदे हो कि रोज़ पक्के? अफतारी च यह चीज़ रोज़ होनी चाहिए? पकौड़े। पकौड़े ते सहरी च? सहरी चीज कुछ भी मिल जाए। नहीं फिर भी कि पेट भरिया रहे, भुख ना लगे, प्यास ना लगे, की खांदे हो? तो पराठा ते अंडा। पराठा ते अंडा किन्ने को अंडे खा लेंदे हो? एक को ही। पराठा? पराठे दो। पराठे दो खांदे हो? अच्छा एक अंडे नाल दो पराठे किवें खाए जांदे ने? बाकी चाह दे नाल खा लेना। अच्छा चाह दे नाल खा लेंदे। अच्छा तुहानू कोई शेर आंदा है? खुदी को कर बुलंद इतना कि हर तकदीर से पहले खुदा बंदे से खुद पूछे बता तेरी रजा क्या है। चलो जी बहुत बहुत शुक्रिया। बहुत बहुत शुक्रिया जी नाज़रीन, जैसा कि तुसीं देखिया कि लोग साडे सवालों के जवाब भी दे रहे हैं तो इहदे नाल ही अपनी रमज़ान की सहरी ते अफतारी की रूटीन भी शेयर कर रहे हैं। इत्थे असीं लांगे एक शॉर्ट ब्रेक, देखते रहो आए पंजाबी ते छाए पंजाबी।
ਨਾਜ਼ਰੀਨ, ਪ੍ਰੋਗਰਾਮ ਵਿੱਚ ਇੱਕ ਵਾਰੀ ਫਿਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਆਓ ਲੋਕਾਂ ਨਾਲ ਗੱਲਬਾਤ ਕਰਨੇ ਤੋਂ ਤੁਹਾਨੂੰ ਵਿਖਾਣੇ ਆ। अस्सलाम वालेकुम। वालेकुम अस्सलाम। ਕੀ ਹਾਲ ਹੈ ਤੁਹਾਡਾ? ठीक ठाक बिल्कुल अल्हम्दुलिल्लाह। ਤੁਹਾਡਾ ਕੀ ਨਾਮ ਹੈ? अहमद मोहम्मद अहमद ਕਿੱਥੋਂ ਆਏ ਜੇ? कराची ਅੱਛਾ, ਕਰਾਚੀੋਂ ਆਏ ਹੋ। ਕੀ ਕਰਨ ਆਏ ਹੋ ਇੱਥੇ? घूमने ਨਹੀਂ ਤੇ ਕਿੰਦੇ ਨਾਲ ਆਏ ਹੋ? ਘੁੰਮਣ ਫਿਰਨ ਆਏ ਹੋ ਕਿਹਦੇ ਨਾਲ? खालू खालू ਅੱਛਾ, ਤੇ ਲਾਹੌਰ ਦੀ ਕੀ ਜਗ੍ਹਾ ਵੇਖੀ? ਪਹਿਲੀ ਵਾਰੀ ਆਏ ਹੋ? हाँ पहली बार आए। ਕਿਹੜੀ ਜਗ੍ਹਾ ਘੁੰਮੇ ਹੋ? ये बादशाही मस्जिद शाही किला और तो ਤੇ ਸਭ ज़िक्र ਤੋਂ है, ਜ਼ਿਆਦਾ लाहौर ज़ू। ਅੱਛੀ ਕਿਹੜੀ ਜਗ੍ਹਾ ਲੱਗੀ? लाहौर ज़ू ਲਾਹੌਰ ਜ਼ੂ। जी। ਅੱਛਾ, ਤੇ ਕੀ ਅੱਛਾ ਲੱਗਿਆ ਇੱਥੇ? जानवर और ये शेर वगैरह इधर ज़्यादा अच्छे। ਅੱਛਾ, ਤੁਹਾਡਾ ਫੇਵਰਿਟ ਜਾਨਵਰ ਕਿਹੜਾ ਹੈ? शेर। ਸ਼ੇਰ ਫੇਵਰਿਟ ਹੈ, ਕਿਉਂ? ਤੇ ਜੇ ਸ਼ੇਰ ਆ ਜੇ ਤੁਹਾਨੂੰ ਸ਼ੇਰ ਦੇ ਕੇ ਸੁੱਟ ਦਿੱਤਾ ਜਾਏ ਉਹਦਾ ਵੀ ਫੇਵਰਿਟ ਹੈ? फिर भी फेवरेट है। ਅੱਛਾ, ਮੈਨੂੰ ਇਹ ਦੱਸੋ ਕਿ 1000 ਰਾਤਾਂ ਤੋਂ ਜ਼ਿਆਦਾ ਅਫਜ਼ਲ ਕਿਹੜੀ ਰਾਤ ਹੈ? 23 रमज़ान मुबारक। ਕੀ ਕਹਿੰਦੇ ਨੇ ਉਸ ਰਾਤ ਨੂੰ? ताक रात। ਹਾਂ, ਲੇਕਿਨ ਇੱਕ ਹੁੰਦਾ ਕੁਰਾਨ 'ਚ ਜਿਹੜਾ ਆਇਆ ਨਾ ਸਪੈਸੀਫਿਕ। लैलतुल कद्र। ਹਾਂਜੀ, ਵੈਰੀ ਗੁੱਡ। ਤੇ ਕੀ ਕਰਦੇ ਤੁਸੀਂ ਲੈਲਤੁਲ ਕਦਰ ਦੀ ਰਾਤ ਨੂੰ? इबादत तो रोज़ ही करते हैं, पर ये कि उस रात पे ज़्यादा तहज्जुद वगैरह हो गया, ये सारी नमाज़ें ज़्यादा पढ़ते हैं। ਪੜ੍ਹਦੇ ਹੋ? ਅੱਛਾ, ਤੇ ਉਸ ਤੋਂ ਇਲਾਵਾ ਰਮਜ਼ਾਨ 'ਚ ਤੁਸੀਂ ਕੀ ਤੁਹਾਡੀ ਰੂਟੀਨ ਹੈ? रमज़ान में तो वही ऑफिस जाना है, ऑफिस से आना है, अफ्तार वगैरह करके तरावी तो जाना है। ਅੱਛਾ, ਰਮਜ਼ਾਨ 'ਚ ਦਿਲ ਕਰਦਾ ਰੋਜ਼ਾ ਰੱਖ ਕੇ ਆਫਿਸ ਜਾਣ ਦਾ? हाँ बिल्कुल, ऑफिस करते में हैं? सुकून होता है ना। ਕਿਉਂ? ਘਰ 'ਚ ਐਸਾ ਕੀ ਹੈ ਜਿਹੜਾ ਆਫਿਸ 'ਚ ਤੁਹਾਨੂੰ ਸਕੂਨ ਲੱਭਦਾ? घर पे रहने से काम ज़्यादा मिलता है इस वजह से। ਐਦਾਂ ਹੀ ਲੈ ਆ, ਇਹ ਪਕੌੜੇ ਦਾ ਸਮਾਨ ਲੈ ਆ, ਇੰਝ हाँ ਹੁੰਦਾ? जी 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 बिल्कुल, यही मसला है। ऑफिस में तो कोई काम नहीं होता, वहाँ पे ਆਫਿਸ 'ਚ बस ਚੁੱਪ ਕਰਕੇ ਆਰਾਮ ਨਾਲ ਬੈਠਣਾ चुप ਹੁੰਦਾ? करके आराम ਅੱਛਾ, ਇਹ से ਤੁਹਾਡੇ ਆਫਿਸ ਵਾਲੇ ਵੀ ਵੇਖ ਰਹੇ ਨੇ, ਇਹ ਬੰਦਾ ਕੋਈ ਕੰਮ ਨਹੀਂ ਕਰਦਾ ਤੁਹਾਡੇ ਆਫਿਸ 'ਚ, ਇਹ ਵਿਹਲਾ ਬੈਠਾ ਰਹਿੰਦਾ, ਇਹਦਾ ਕੋਈ ਹਿਸਾਬ ਲਾਓ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਨੂੰ ਕੋਈ ਸ਼ੇਰ ਆਉਂਦਾ ਹੈ? बैठना। शेर तो नहीं आता। ਬਹੁਤ ਬਹੁਤ ਸ਼ੁਕਰੀਆ। जी शुक्रिया। ਕੀ ਨਾਂ ਹੈ ਤੁਹਾਡਾ? ਅਸਦ ਅਲੀ ਕਿੱਥੋਂ ਆਏ ਜੇ? ਇਸ਼ਾਰਾ ਵਿਰਕਾਂ ਤੋਂ ਅੱਛਾ, ਇਹ ਕਿੱਥੇ ਵੇ? ਗੁਜਰਾਂਵਾਲੇ ਦੇ ਕਰੀਬ। ਤੇ ਕਿਹੜੀ ਜਗ੍ਹਾ ਘੁੰਮੀ ਲਾਹੌਰ ਦੀ? लाहौर में भी चिड़ियाघर ही आए ਤੇ हैं। ਔਰ ਕਿੱਥੇ ਜਾਣਾ ਹੈ? फिलहाल ज्वाइलैंड का सोचा अभी। ਅੱਛਾ, ਤੇ ਲਾਹੌਰ ਦੀ ਸਭ ਤੋਂ ਫੇਵਰਿਟ ਜਗ੍ਹਾ ਕਿਹੜੀ ਹੈ? माशाल्लाह काफ़ी सारी प्यारी हैं, लेकिन है कि अपनी अपनी जो जगह होती है उनका अपना अपना मज़ा होता है। ਐਨਜੀ ਹੈ। ਅੱਛਾ, ਮੈਨੂੰ ਇਹ ਦੱਸੋ ਕਿ ਹਰੀ ਝੰਡੀ ਲਾਲ ਮਕਾਨ ਤੌਬਾ ਤੌਬਾ ਕਰੇ ਇਨਸਾਨ ਕੀ ਸ਼ੈ ਵੇ? हरी झंडी आप ਮੈਂ बता ਦੱਸ दें। ਦਿਆਂ, ਲਾਲ ਮਿਰਚ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਨੂੰ ਕੋਈ ਸ਼ੇਰ ਆਉਂਦਾ ਹੈ? हाँ जी, ਸੁਣਾਓ। शेर है कि दिन दिहाड़े खाए धोखे टिकने ना दिया रातों ने, मुझे कभी डिफल्टर कभी स्ट्रगल बनाया है मेरे हालातों ने। मेरे दुश्मन जहाँ पर काम ख़त्म करते हैं मैं वहाँ से शुरुआत करता हूँ। मैं लुटेरा हूँ, कोई चांदी सोना लूटने वाला चोर नहीं, मैं दिल लूटने की बात करता हूँ। ਕੀ ਕਰਦਾ ਹੂੰ? दिल लूटने की बात करता हूँ। ਅੱਛਾ, ਕਿੰਨਾ ਦਿਲ ਲੁੱਟਿਆ? अपने माँ प्यो का फिलहाल। अच्छा, चलो जी, बहुत शुक्रिया। अस्सलाम वालेकुम। वालेकुम सलाम। ਕੀ ਹਾਲ ਹੈ ਤੁਹਾਡਾ? जी मैं ठीक, आप बताएं? ਅਰੇ ਸ਼ੁਕਰ, ਠੀਕ ਠਾਕ। ਕੀ ਨਾਂ ਹੈ ਤੁਹਾਡਾ? मेरा नाम जोया है, ਕੀ ਕਰਦੇ ਹੋ ਜ਼ੋਇਆ? मैं टीच कर रही हूँ। ਛੋਟੇ ਬੱਚਿਆਂ ਨੂੰ ਪੜ੍ਹਾਉਂਦੇ ਹੋ, ਵੱਡੇ ਬੱਚਿਆਂ ਨੂੰ ਪੜ੍ਹਾਉਂਦੇ ਹੋ? मिक्स। ਅੱਛਾ, ਮਿਕਸ ਬੱਚਿਆਂ ਨੂੰ ਪੜ੍ਹਾਉਂਦੇ ਹੋ। ਤੇ ਐਕਸਪੀਰੀਅੰਸ ਕਿਹਨਾਂ ਦਾ ਅੱਛਾ ਹੈ, ਛੋਟਿਆਂ ਦਾ ਜਾਂ ਵੱਡਿਆਂ ਦਾ? आई थिंक बड़े बच्चों का अच्छा एक्सपीरियंस है ਕਿਉਂ? मेरा। ਕੀ ਵਜ੍ਹਾ? वो जल्दी अंडरस्टैंड कर लेते हैं बनस्बत छोटे बच्चों के। ਲੇਕਿਨ ਜਿਹੜੇ ਛੋਟੇ ਬੱਚੇ ਨੇ ਉਹ ਮਤਲਬ ਕਿਊਟ ਹੁੰਦੇ ਨੇ, ਉਹਨਾਂ ਨੂੰ ਪਿਆਰ ਨਾਲ ਪੜ੍ਹਾਉਣਾ ਹੁੰਦਾ ਹੈ, ਥੋੜਾ ਈਜ਼ੀ ਮਾਹੌਲ ਹੁੰਦਾ ਹੈ। ਉਹ हाँ, ਤਾਂ ऐसा तंग भी नहीं है, करते। बिल्कुल आप ठीक कह रही हैं, ऐसा भी है, लेकिन जो बड़े बच्चे अंडरस्टैंड करते हैं वो छोटे बच्चे जल्दी नहीं करते भी। ਲੇਕਿਨ ਬੜੇ ਬੱਚੇ ਬੜੇ ਐਸੇ ਵੀ ਹੁੰਦੇ ਨੇ ਜਿਹੜੇ ਤੁਹਾਡੇ ਨਾਲ ਦਮ ਵੀ ਕਰਕੇ ਰੱਖ ਦਿੰਦੇ हाँ, ਨੇ। ऐसा तो है बिल्कुल। ਅੱਛਾ, ਮੈਨੂੰ ਇਹ ਦੱਸੋ ਉਹ ਕੀ ਸ਼ੈ ਵੇ ਜਿਹੜੀ ਹਰ ਸਾਲ 'ਚ ਇੱਕ ਵਾਰੀ ਤੁਹਾਡੇ ਘਰ ਆਉਂਦੀ ਹੈ ਤੇ ਪੂਰਾ ਮਹੀਨਾ ਰਹਿ ਕੇ ਜਾਂਦੀ ਹੈ? मुझे इस चीज़ का आइडिया नहीं है। क्या है? ਉਹ ਆਉਣ ਵਾਲਾ ਥੋੜੇ ਦਿਨਾਂ 'ਚ। हाँ? ਆਉਣ ਵੀ ਵਾਲਾ ਥੋੜੇ ਦਿਨਾਂ 'ਚ। पता नहीं। ਮੈਂ ਦੱਸ ਦਿਆਂ, हाँ जी, बता दें। ਰਮਜ਼ਾਨ। हाँ, बिल्कुल ऐसे ही है। रमज़ान तो ऐसा माशाल्लाह से इतना अच्छा महीना है कि अल्लाह ताला हम सब के नसीब में करे। ਆਮੀਨ। ਅੱਛਾ, ਮੈਨੂੰ ਇਹ ਦੱਸੋ ਕਿ ਤੁਹਾਡੀ ਕੀ ਰੂਟੀਨ ਹੁੰਦੀ ਹੈ ਰਮਜ਼ਾਨ 'ਚ? ਸਹਿਰੀ ਤੇ ਇਫਤਾਰੀ ਦੀ ਕੀ ਰੂਟੀਨ ਹੁੰਦੀ ਹੈ? ਕੁਝ ਬਣਾਉਂਦੇ ਹੋ ਸਹਿਰੀ ਇਫਤਾਰੀ 'ਚ? बेशक ऐसे ही है, लवाजमात बनते हैं तरह तरह के और की फ्रूट्स बनाते हो? वगैरह ये वो ਕੀ ਬਣਾਉਂਦੇ ਹੋ? डिफरेंट वैरायटीज़ होती हैं। अब एग्जैक्ट कोई भी नहीं है इस तरह की। ਫਿਰ ਵੀ ਇੱਕ ਸਪੈਸ਼ਲ ਹੁੰਦੀ ਹੈ ਨਾ ਕਿ ਯਾਰ ਸਹਿਰੀ 'ਚ ਉਹ ਲਾਜ਼ਮੀ ਹੋਣੀ ਹੈ ਤੇ ਇਫਤਾਰੀ 'ਚ ਵੀ ਉਹ ਚੀਜ਼ अच्छा, ये ਲਾਜ਼ਮੀ चीज़ एक कॉमन है, जैसे गर्मी में रमज़ान आते हैं तो दही का इस्तेमाल बहुत ज़्यादा किया जाता है और अब तो ये जो मशरूबात है वो इस्तेमाल नहीं होंगे, मौसम अच्छा है। ਹੋਣੀ। ਹੁਣ ਸੂਪ ਬਣੇਗਾ ਨਾਲ। हाँ, बिल्कुल ऐसे ही है। ਅੱਛਾ, ਤੇ ਵੈਸੇ ਹੁਣ ਕੀ ਪਲਾਨ ਹੈ ਤੁਹਾਡਾ? ਕਿਉਂਕਿ ਸਰਦੀਆਂ 'ਚ ਆ ਰਹੇ ਨੇ ਰੋਜ਼ੇ, ਤੇ ਤੁਸੀਂ ਕੀ ਸੋਚਿਆ ਕਿ ਮੈਂ ਹੁਣ ਕਿਉਂਕਿ ਜ਼ਾਹਿਰ ਹੈ ਜਿਵੇਂ ਤੁਸੀਂ ਕਿਹਾ ਕਿ ਗਰਮੀਆਂ ਦਾ ਹੋਰ ਹਿਸਾਬ ਹੁੰਦਾ ਹੈ, हाँ जी, ਤੇ ਹੁਣ बिल्कुल ਉਹ ऐसे ही ਚੀਜ਼ਾਂ है। ਨਹੀਂ ਬਣਨਗੀਆਂ, ਹੁਣ ਸਰਦੀ ਹੈ, ਤੇ ਕੀ ਸੋਚਿਆ ਸਰਦੀ ਦੇ अच्छा, ਹਿਸਾਬ सोचा ਨਾਲ? होगा कुछ भी नहीं है, ये मौसम पे डिपेंड करता है कि मौसम कैसा रहेगा। ਅੱਛਾ, ਤੇ ਫਿਰ ਵੀ ਕੋਈ ਸਰਦੀਆਂ ਵਾਲੀ ਮਜ਼ੇਦਾਰ ਜਿਹੀ ਡਿਸ਼ ਸਾਨੂੰ ਦੱਸ ਦਿਓ ਜਿਹੜੀ ਤੁਸੀਂ। अच्छा, सबसे जो मेन कॉमन चीज़ होती है ना इसमें रमज़ान में इफ्तार में, वो पकोड़े, समोसे, रोल, कटलेट्स,
फ्राइज वगैरह ये ਇਹ ਤਾਂ ਸਰਦੀਆਂ ਲਾਜ਼ਮੀ ਹੋਣ होता है। ਗਰਮੀਆਂ ਹੋਣੇ ਤੇ ये लाजमी होता है। ਅੱਛਾ ਕੋਈ ਟਿਪ ਦੇਣਾ ਚਾਹੋਗੇ ਰਮਜ਼ਾਨ ਦੇ ਹਵਾਲੇ ਨਾਲ, ਰੋਜ਼ਿਆਂ ਦੇ ਹਵਾਲੇ ਨਾਲ ਕਿ ਤੁਹਾਡਾ अच्छा, ਰੋਜ਼ਾ ਅੱਛਾ गुजरे? एक चीज़ ये है रमज़ान के हवाले से कि इंसान वक्त का पाबंद हो जाता है, ठीक है। आप 5 वक्त की नमाज शुरू कर देते हो, इवन डैट आप तहज्जुद पढ़ना शुरू कर देते हो, ठीक है। इस रूटीन को अगर हम साथ लेकर चले तो ये बहुत अच्छी बात है। चलो जी, ये very 30 दिन बहुत ही हमारे लिए बेनिफिशियल है। अगर हम इसको साथ लेकर चलते हैं तो बहुत ही लाइफ अच्छी गुजर सकती है। इंशाल्लाह इंशाल्लाह। बहुत शुक्रिया, बहुत शुक्रिया। थैंक यू। अस्सलाम वालेकुम। वालेकुम सलाम। ਕੀ ਹਾਲ ਹੈ ਤੁਹਾਡਾ? अल्लाह का शुक्र। ਕੀ ਨਾਂ ਹੈ ਤੁਹਾਡਾ? मेरा नाम समीना राशिद, ਅੱਛਾ ਕਿੱਥੋਂ ਆਏ ਜੇ? ये लाहौर से ही हैं। ਅੱਛਾ ਮੈਨੂੰ ਇਹ ਦੱਸੋ ਕਿ ਕਾਲਾ ਮੁੰਡਾ ਸਿਰ ਤੇ ਉਹਦੇ ਬੂਟੀ ਖਾਂਦਾ ਨਹੀਂ ਉਹ ਦਾਲ ਰੋਟੀ ਕੀ ਸ਼ੈ ਹੈ? काला मुंडा सिर ते ओदे बूटी, खांदा नहीं वो दाल रोटी। मेरा मकई का जो नहीं नहीं एक सब्जी है। सब्जी है, बैंगन। आलू बैंगन आलू बैंगन बनाते हो ना? बिल्कुल। फेवरेट ने ਤੁਹਾਡੇ ਬਹੁਤ ਲੋਕਾਂ ਦੇ ਫੇਵरेट ਨਹੀਂ ਹੁੰਦੇ। कभी थे कभी थे। अच्छा ਮੈਨੂੰ ਇਹ ਦੱਸੋ ਕਿ ਅੱਗੇ ਰਮਜ਼ਾਨ ਆ ਰਿਹਾ ਹੈ ਤੇ ਤੁਹਾਡੀ ਕੀ ਰੁਟੀਨ ਹੁੰਦੀ ਹੈ ਇਫਤਾਰੀ ਦੀ? अफ्तारी की घर में हम लोग तो अफ्तारी की सब चीज़ें बनाते हैं। बाजार से बनाते बहुत दही बल्ले, फ्रूट चाट, समोसे भी घर में पहले बना के रख लेते हैं, रोल, इस तरह की चीज़ें, फ्रूट ਅੱਛਾ चाट। ਤੇ ਜਿਹੜੇ ਸਮੋਸੇ ਤੇ ਪਕੌੜੇ ਨੇ ਇਹ ਇਫਤਾਰੀ ਵਾਸਤੇ ਜ਼ਰੂਰੀ ਨੇ? नहीं, हमारे घर में पकोड़े बहुत कम बनते हैं। ਅੱਛਾ ਸਮੋਸੇ ਬਣਦੇ ਨੇ? समोसे ਤੇ बनाते ਫਿਰ ਵੀ ਸਮੋਸੇ ਵੀ ਜ਼ਰੂਰੀ ਹੈਗੇ ਨੇ। ਜਿਸ ਦਿਨ ਸਮੋਸੇ ਨਾ ਬਣਨ ਇਫਤਾਰੀ 'ਚ ਘਰ 'ਚ ਭੜਥੂ ਪੈਂਦਾ ਹੈ ਨਹੀਂ। ਯਾਰ ਅੱਜ ਸਮੋਸੇ ਨਹੀਂ ਬਣਾਏ। नहीं, समोसों के लिए पड़ता है, पकोड़ों के लिए नहीं। हाँ चलो नहीं समोसे की गल ही कर रहे हैं कि समोसे तो के लिए बगैर वो लाजमी है। ਤੇ ਜਿਸ ਦਿਨ ਨਾ ਬਣਨ ਉਸ ਦਿਨ ਕੀ ਹੁੰਦਾ ਫਿਰ? एक ਹੋ ਹੀ ਨਹੀਂ ਸਕਦਾ ਕਿ ਨਾ ਬਣੇ। हाँ बन सब खाते हैं शौक। ਅੱਛਾ ਉਸ ਤੋਂ ਇਲਾਵਾ ਸੈਰੀ 'ਚ ਕੀ ਬਣਾਉਂਦੇ ਹੋ? शहरी में हम लोग पराठे ਪਰਾਠੇ ਬਣਾਉਂਦੇ ਹੋ? पराठे, दही, सालन, अंडे। ਤੁਸੀਂ ਬਣਾਉਂਦੇ ਹੋ? हाँ मैं ਕਿੰਨੇ ਕੁ ਪਰਾਠੇ ਬਣਾ ਲੈਂਦੇ ਹੋ? माशाल्लाह मेरी छोटी फैमिली है, 5-6 बनते हैं। कितनी देर पहले उठते हो सैरी तो? तकरीबन ये है कि ईशा के बाद भी कभी सो जाते हैं, कभी पढ़ते रहते हैं। 2:45, 2:30, 3 बजे उठ जाती है क्योंकि वो रूटीन बन जाती है ना। अच्छा ਤੇ ਈਦ ਦੀ ਸ਼ਾਪਿੰਗ ਕਿਦੋਂ ਸ਼ੁਰੂ ਕਰਦੇ ਹੋ? ये रमज़ान से पहले ਪਹਿਲੇ ਕਰ ਲੈਂਦੇ ਹੋ? ਅਸੀਂ ਵੀ ਵੈਸੇ ਰਮਜ਼ਾਨ ਤੋਂ ਪਹਿਲੇ ਸਾਰੀ ਸ਼ਾਪਿੰਗ ਵਾਪਿੰਗ ਕਰਕੇ ਨਾ ਆਪਣੀ ਤਿਆਰੀ ਕਰਕੇ ਰੱਖ ਲੈਂਦੇ ਹਾਂ। ਰਮਜ਼ਾਨ 'ਚ ਬੜਾ ਮੁਸ਼ਕਿਲ ਹੁੰਦਾ ਜਾਣਾ। रमज़ान से पहले हो जाती है। ਅੱਛਾ ਤੇ ਇਸ ਤੋਂ ਇਲਾਵਾ ਰਮਜ਼ਾਨ 'ਚ ਕੀ ਤੁਹਾਡੀ ਰੂਟੀਨ ਹੁੰਦੀ ਹੈ ਸਾਰੇ ਦਿਨ 'ਚ? सारे दिन में जब सहरी करते हैं, नमाज़ पढ़ के, कुरान पाक पढ़ के, फिर उसके बाद थोड़ी देर सो जाते हैं। अगर नींद ना हुई तो सफाइयाँ वगैरह घर काम सब करके उसके बाद सो जाते हैं। फिर मैं मदरसे जाती हूँ। अच्छा माशाल्लाह। उधर से मदरसे से फिर आते हैं 10-11 बजे के बाद मदरसे से आता है। फिर थोड़ी देर सो गए, फिर वो नमाज के बाद कुरान पाक, उसके बाद फिर वो वो ਅੱਛਾ ਤੇ ਕਿਹਦਾ ਫੀਲ ਹੁੰਦਾ ਹੈ ਕਿ ਜ਼ਾਹਿਰ ਹੈ ਉਂਝ ਤੇ ਪੂਰਾ ਸਾਲ ਰੋਟੀ ਬਣਾਈ ਦੀ ਹੈ, ਖਾਣਾ ਛਾਣਾ ਵੀ ਹੁੰਦਾ ਹੈ, ਲੇਕਿਨ ਇਫਤਾਰੀ ਦੀ ਇੱਕ ਅਲੱਗ ਹੀ ਵਾਈਬ ਹੁੰਦੀ ਹੈ, ਇੱਕ ਅਲੱਗ ਹੀ ਰੌਣਕ ਹੁੰਦੀ ਹੈ ਘਰ 'ਚ ਤੇ ਦਿਲ ਕਰਦਾ ਹੈ ਕਿ ਰਮਜ਼ਾਨ ਮੁੱਕੇ। ਰਮਜ਼ਾਨ ਤੋਂ ਬਾਅਦ ਵੀ वही हाँ, रूटीन वो भी रहती रूटीन है। वही रहती है कहते हैं कि काफी अच्छा सा सारा साल रमज़ान हो, मजे मजे ਦੀਆਂ ਚੀਜ਼ਾਂ ਬਣਨ। वही मेरे दोपहर के खाने की बचत हो जाती थी। अच्छा जो एक फरमाइशें ख़त्म हो जाती हैं, वो इंसान अब एक रूटीन होती है, पता है इतने बजे हमने सारी बनानी है। बनानी। चलो ठीक है, बहुत बहुत शुक्रिया। अस्सलाम वालेकुम। वालेकुम अस्सलाम। ਕੀ ਹਾਲ ਹੈ ਤੁਹਾਡਾ? ठीक ठाक, तुसी सुनाओ? ਅੱਲਾ ਦਾ ਸ਼ੁਕਰ ਠੀਕ ਠਾਕ। ਕੀ ਨਾਂ ਹੈ ਤੁਹਾਡਾ? राबिया। ਕੀ ਕਰਦੇ ਹੋ ਰਾਬੀਆ? मैं हाउस वाइफ हूँ, माशाल्लाह एक बेटी भी है। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ। ओके। ਉਹ ਸ਼ਿਕਾਇਤਾਂ ਲਾ ਰਹੀ ਕਿ ਮੈਨੂੰ ਨਹੀਂ ਪੜਾਣੀ। ਅੱਛਾ ਮੈਨੂੰ ਇਹ ਦੱਸੋ ਕਿ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਰੋਜ਼ੇ ਦੀ ਹਾਲਤ 'ਚ ਵੀ ਖਾ ਸਕਨੇ ਹਾਂ? सबर। अच्छा ਅੱਗੇ ਰੋਜ਼ੇ ਆ ਰਹੇ ਨੇ जी। ਤੇ ਕੀ ਤਿਆਰੀ ਹੈ ਤੁਹਾਡੀ? अल्हम्दुलिल्लाह टाइम से नमाज पढ़ेंगे, सहरी इफ्तारी रोज़े भी रखेंगे, इंशाल्लाह इबादत भी करेंगे। ਅੱਛਾ ਮੈਨੂੰ ਇਹ ਦੱਸੋ ਕਿ ਅਫਤਾਰੀ ਦੀ ਕੋਈ ਸਪੈਸੀਫਿਕ ਚੀਜ਼ ਕੀ ਹੈ ਜਿਹੜੀ ਡੇਲੀ ਬਣਦੀ ਹੋਏ ਤੇ ਲਾਜ਼ਮੀ ਬਣਨੀ ਹੈ? समोसे पकोड़े। ਨਹੀਂ ਇਹਨਾਂ ਤੋਂ ਬਗੈਰ ਅਫਤਾਰੀ ਹੁੰਦੀ ਨਹੀਂ ਕਿ ਦਿਲ ਨਹੀਂ ਕਰਦਾ ਅਫਤਾਰੀ नहीं, हमारा तो करता है, घर वालों का नहीं करता। ਅੱਛਾ ਤੇ ਪਕੌੜੇ ਬਣਾਉਂਦੇ ਹੋ ਤੁਸੀਂ? ਬਣਾਉਂਦੇ ਹੋ जी। ਕਿੰਨੇ ਕੁ ਪਕੌੜੇ ਬਣਾ ਲੈਂਦੇ ਹੋ? जितने घर वाले इजीली खा लें। ਨਹੀਂ ਫਿਰ ਵੀ ਇੱਕ ਬਾਉਲ ਦੋ ਬਾਉਲ ਕਿੰਨੇ? तकरीबन एक बाउल तो बन ही जाता है मैक्सिमम ਅੱਛਾ ਤੇ डेली का। ਕਿੰਨੀ ਕੁ ਦੇਰ ਪਹਿਲੇ ਬਣਾਉਣਾ ਸ਼ੁਰੂ ਕਰਦੇ ਹੋ ਕਿਉਂਕਿ ਉਹ ਤਾਂ ਗਰਮ ਗਰਮ ਖਾਣ ਦਾ ਹੀ ਮਜ਼ਾ ਆਉਂਦਾ ਹੈ? वो हम करीबन आधा घंटा पहले, ਤੇ ਵਿੱਚ ਅਜ਼ਾਨਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਅਜ਼ਾਨਾਂ ਤੋਂ ਪਹਿਲੇ ਪਹਿਲੇ ਬਣਾ ਲੈਂਦੇ ਹੋ? 2-3 मिनट पहले ही फारिग हो जाते हैं। ਫਾਰਿਗ ਹੋ ਜਾਂਦੇ ਹੋ। ਇਸ ਤੋਂ ਇਲਾਵਾ ਕੀ ਬਣਾਉਂਦੇ ਹੋ? इसके अलावा समोसे पकोड़े हो गए, फिर साथ फ्राइज़ वगैरह हो गई बच्चों के लिए, चिकन, ਸਹਿਰੀ सहरी में पराठे, ਪਰਾਠੇ, दही, चने। ਅੱਛਾ ਹੁਣ ਜੈਸੇ ਸਰਦੀਆਂ ਨੇ जी। ਗਰਮੀਆਂ ਦੀ ਤੇ ਹੋਰ ਗੱਲ ਹੁੰਦੀ, ਲੱਸੀ ਜੀ। ਹੁੰਦੀ ਹੈ, ਫਿਰ ਸ਼ਾਮ ਅਫਤਾਰੀ ਚ ਬਿਲਕੁਲ। ਸ਼ਰਬਤ ਵਗੈਰਾ ਹੁੰਦੇ ਨੇ, ਐਸੇ ਹੀ। ਠੰਡੀਆਂ ਚੀਜ਼ਾਂ ਹੁੰਦੀਆਂ ਨੇ। ਜੀ। ਤੇ ਹੁਣ ਗਰਮੀ ਹੈ, ਉਹ ਸੌਰੀ ਹੁਣ ਸਰਦੀ ਹੈ, ਤੇ ਹੁਣ ਕੀ ਪਲਾਨ ਹੈ? ਕੀ चाय, ਬਣਾਓਗੇ? पराठे, अंडे। ਅੱਛਾ ਹੁਣ ਅਫਤਾਰੀ ਚ ਚਾय। ਅੱਛਾ ਸਹਿਰੀ ਚ ਚਾय सहरी में। ਤੇ ਅਫਤਾਰੀ ਚ अफ्तारी कोई में alternate कोई लभे? शेक वगैरह देख लेंगे जो हेल्दी भी हो हमारे लिए, अच्छा ਗਰਮ भी हो। ਪੀਓਗੇ?
चाय नहीं, थोड़ी बहुत बर्फ डाल लेंगे अगर तो यही चाहेगा। चलो ठीक है जी, बहुत बहुत शुक्रिया। ओके, थैंक यू जी नाज़रीन, जैसा कि तुम देख सकते हो कि लोग आए होने इंजॉय कर रहे हैं तो इहदे नाल ही मौसम भी बड़ा मज़ेदार हो गया है। इत्थे लवांगे असीं एक शॉर्ट ब्रेक, देखते रहो आए पंजाबी ते छाए पंजाबी। प्रोग्राम विच एक बार फिर तुहानूं जी आयां नूं। आओ लोकां नाल मज़ीद सवाल करने ते जानने उन्हां सवालों के जवाब। की नाम तुहाडा? कमरान साहिब। कित्थों आए जे? मैं रावलपिंडी से। अच्छा, की करन आए हो इत्थे? इत्थे चिड़ियाघर वेखण आए। अच्छा, कल्ले आए हो? नहीं, फैमिली के साथ। तो कैसा लग रहा है चिड़ियाघर? बस अच्छा लगा। की अच्छा लग गया इत्थे? सब कुछ अच्छा लगा, यानी कि घूमने के लिए बेहतर है। अच्छा, खादा पीता भी कुछ? जी। की खादा? हमने बिरयानी खाई है और कोल्ड ड्रिंक पी है। अच्छा, तो और केड़ी जगह घूमनी तुसी हाले? हमने सारी चीज़ें घूम ली है, बस स्नेक नहीं मिल रहे, वो देखने थे। अच्छा, वो देख लो, आले दुआले होंदे ने। ये दूसरे स्नेक जो थे। अच्छा, मैंने दसो कि एक मेहमान है वो हर साल च एक बारी आंदा है, ਤੁਹਾਡੇ ਘਰ ਇੱਕ ਮਹੀਨਾ ਰਹਿੰਦਾ ਹੈ। नहीं, तुसी सारिਆਂ ਕੋਲੋਂ ਪੁੱਛਦੇ ਹੋ, ਮੇਰੀ ਪਹੇਲੀ ਪਹਿਲੇ ਤੁਸੀਂ ਮੇਰੀ ਪਹੇਲੀ ਦਾ ਜਵਾਬ नहीं, पहले तुसी मेरी पहेली ਚਲੋ का ਦੱਸ जवाब ਦਿਓ, ਦੱਸ ਦਿਓ। दो पंखे चली, दो लाइटें चली, सब लेटता जाए दुनिया देखती जाए। ਸੱਪ लेटता जाए दुनिया देखती जाए। ये चिड़ियाघर के हवाले से ही है। ਸੱਪ ਲੇੜਦਾ ਜਾਏ ਕੀ? सब लेटता जाए दुनिया देखती जाए। दो लाइटें चली, दो पंखे चले, सब लेटता जाए दुनिया देखती जाए। 9 ਸੱਪ ये ਲੇੜਦਾ पीछे है एलिफेंट। ਤੇ ਇਹਦੀਆਂ दो पंखे ਕਿਹੜੀਆਂ चले, दो ਦੋ लाइटें चली, ਦੋ ਲਾਈਟਾਂ ਨੇ? ये सब लेटता जाए दुनिया देखती जाए। ਨਹੀਂ ਭਾਈ ਤੇਰੀ ਪਹੇਲੀ ਥੋੜੀ ਜਿਹੀ ਮਿਸਟੇਕ। ਅੱਛਾ ਚਲੋ ਮੇਰੇ ਦਾ ਜਵਾਬ ਦਿਓ। जी। ਉਹ ਇੱਕ ਮਹਿਮਾਨ ਹੈ, ਹਰ ਸਾਲ 'ਚ ਇੱਕ ਵਾਰੀ ਆਂਦਾ ਤੇ ਇੱਕ ਮਹੀਨੇ ਰਹਿੰਦਾ ਤੁਹਾਡੇ ਘਰ। रमज़ान। कि किन्ने को एक्साइटेड हो रमज़ान वास्ते? अल्हम्दुलिल्लाह, बाबरकत महीना है, हमें तो बहुत मज़ा आता है। ख़ास तौर पे सहरी का मज़ा आता है, फिर अफ्तारी का भी मज़ा आता की है, खाते हो और सहरी? उसके बाद जो सबसे मज़े की बात है, तरावी में सब मुसलमान इकट्ठे हो जाते हैं और दुआओं के लिए दिलों में बरकत पैदा होती है और मोहब्बत भाईचारा इकट्ठा बन जाता है, प्यार मोहब्बत। अच्छा, मैंने दसो की खाते हो सहरी च? सहरी में ज़्यादातर पराठा और लस्सी मस्ट है। कितने पराठे खाते हो? 1.5 या 2। ते दो तो ज़्यादा नहीं खाते वो कि बस बस हो दो। जाती? अच्छा, तो सहरी च सहरी में तो काफ़ी चीज़ें होती हैं। की होंदा है? अपनी फेवरेट डिश दसो। दाल पराठा। दाल पराठा? जी। अफ्तारी च दाल जी। पराठा? ये तो सहरी दी दाल डिश माश और पराठा। अच्छा, ते तुसी मतलब फरमाइश करके बनवाते हो दाल माश ते पराठा? जी। तो इस तो अलावा समोसे पकौड़े फ्रूट चाट? जी, वो तो ऑलरेडी होती हैं हर चीज़ें। अच्छा, खाने से दाल माश ते जी, पराठा? जी। अच्छा, तो इस तो अलावा रमज़ान दी की रूटीन हुंदी है? झूठ बोलना बंद कर देंदे हो या वो तो गाने ज़्यादा- शाने सुनना बंद कर देंदे सब ने? कुछ बंद हो जाता है, वो तो रूटीन बन ते जाती कदी है। गलती नाल मुंह चों गाना निकल जांदा है, इंज हुंदा है? शुरू दे रोज़ां च अक्सर इंज हुंदा है? कभी होया नहीं वैसे। अच्छा, चलो जी, बहुत शुक्रिया। की नाम है तुहाडा? एहतिशाम नाम है मेरा। कित्थों आए जे? मैं कराची। ते वापस कदों जाना है? वापस अभी तो लाहौर का इंफ्रास्ट्रक्चर देख के रुकने का मूड हो गया है, थोड़ा 1-2 महीने और रुकने का अच्छा, है। 1-2 महीने हाँ, रुकना है? हाँ, तो बस पीछे अब काम रुकना शाम है। कोई नहीं? नहीं, काम अपना है हमारा, मेरी अच्छा, ट्रैकर किस चीज़ का कंपनी काम है, है? ट्रैकर कंपनी है मेरी। अच्छा, तो वो कौन देख रहे हैं? वो एम्प्लॉयज़ देख रहे हैं हेड ऑफिस तुसी में। मतलब लाहौर आके फिक्रा तो आज़ाद हो गए हो, एंजॉय कर रहे हो फुल? जी जी, बस साथ साथ काम भी देख रहे होते हैं, सुबह अच्छा, ईमेल वगैरह। केड़ी जगह है जेड़ी घूमनी है तुसी हाले? मैंने अभी लाहौर में बादशाही मस्जिद देखा और ये शाही किला मस्जिद और मीनार पाकिस्तान, और अब ये ज़ू देखने आया हूँ, फर्स्ट टाइम आया हूँ यहाँ पे। अच्छा। उसके अलावा आपका DH राया बहुत अच्छा लगा मुझे, और बैरिया टाउन काफ़ी ज़्यादा अच्छा लगा। मतलब और सब तो ज़्यादा अच्छा की लग गया है ना सारी चीज़ों में? सबसे ज़्यादा अच्छा जो लगा वो अंदरून की पसंद लगी हाँ, very मुझे, good। जहाँ हमने पतंगे उड़ाई, पेचे काटे असल लाहौर ते वही है मज़ा ना। आया। और वाकई मैं समझता था कि लाहौर कहते हैं कि जिसने लाहौर नहीं देखा वो जमिया ही नहीं। पहले हम मजाक समझते थे ये, मगर अब जब एक्सप्लोर किया लाहौर को इस तरह, जगह जगह गली जाके अंदरून देखा, हुक्का गली, और फिर वाकई देखा कि जिसने लाहौर नहीं देखा ना उसने कुछ नहीं किया। वाकई सही बहुत गल। अच्छा, और बहुत अच्छा इंफ्रास्ट्रक्चर लगा मुझे अच्छा। लाहौर का। अच्छा, मैंने दसो कि वो केड़ा फल है जेड़ा असी खा लईए ते साडा रोज़ा नहीं टुटदा? ऐसा कौन सा बल्कि फल दो है? फल ने। ये खाने से तो रोज़ा टूटता है। वो फल खाण नाल रोज़ा नहीं टुटदा। सबर का फल। हाँ, सबर दा फल या मेहनत दा फल। या अच्छा, आगे मेहनत। वैसे भी रोज़े आ रहे ने जी, ते जी। की थोड़ी तैयारी है? रोज़े तो रोज़े रखने थे हैं। मनाने, लाहौर ही मनाने जी ने? जी, इधर मैं फैमिली को भी बुलाना है। अच्छा, मैंने, वो भी सही। आएगी की इंशाल्लाह। रूटीन होंदी है वैसे कराची च? की रूटीन होंदी रोज़े आंदी ताड़ी? रमज़ान में हम लोग ये रूटीन होती है कि सो रहे होते हैं, फिर ज़ोहर में उठते हैं, नमाज वमाज पढ़ते हैं, फिर असर से मगरिब पतंग उड़ाने चले जाते हैं छत पे, फिर अफ्तार के बाद जो है वो क्रिकेट होता है हमारा, मतलब अफ्तार नहीं, इशा तरावी पढ़ने के बाद हम क्रिकेट टूर्नामेंट खेलते हैं,
तो पूरी रात शहरी तक टूर्नामेंट चल रहा होता है। सम टाइम गेमिंग जोन चले जाते हैं CS काउंटर स्ट्राइक खेलने, क्योंकि मुझे गेमिंग का बहुत शौक है। अच्छा अच्छा तो ये ਤੇ routine ਸਹਿਰੀ 'ਚ है। ਕੀ ਖਾਂਦੇ ਹੋ जी ਸਹਿਰੀ ਵਿੱਚ ਕੀ शहरी ਖਾਂਦੇ ਹੋ में जो मिल जाए, घर में जो भी बनता है वो खा लेते हैं। वैसे अच्छा। स्पेशल कीमा वगैरह पसंद है, कीमा पराठे और फिर साथ दही, इस तरह ये सही। शहरी होती ਚਲੋ ਜੀ ਬਹੁਤ ਬਹੁਤ ਸ਼ੁਕਰੀਆ Thank you so much। अस्सलाम वालेकुम जी वालेकुम अस्सलाम। ਕੀ ਹਾਲ ਹੈ ਤੁਹਾਡਾ जी मैं वधिया बेहतरीन। ਕੀ ਨਾਂ ਹੈ ਤੁਹਾਡਾ मेरा नाम मोहम्मद सईद राव। ਕੀ ਕਰਦੇ ਹੋ ਅੰਕਲ मेरा मैं फोटोग्राफर हैगा वा नाले थोड़ा माशाल्लाह। जिहा बिजनेस है मेरा कंस्ट्रक्शन दा। ਅੱਛਾ ਅੱਛਾ हाँ ਸਹੀ जी। ਤੇ ਕੀ ਕਰਨ ਆਏ ਹੋ ਇੱਥੇ ਅੱਜ मैं अपने ग्रैंड चिल्ड्रन दे नाल आया, मेरे नाल बैठे ने मेरी अपना बेटी है, मेरे अपना नवासी है, नवासा है, मेरी मिसेज है, उन्होंने नाल अज ਘੁੰਮਣ इत्थे ਫਿਰਨ आया। ਆਏ ਹੋ हाँ जी ਅੱਛਾ ਲਾਹੌਰ ਦੇ ਹੀ ਹੋ ਤੁਸੀਂ जी मैं लाहौर दा ने, बच्चे लेकिन इंग्लैंड तो आए ने। ਅੱਛਾ ਅੱਛਾ ਸਹੀ ਮਾਸ਼ਾਅੱਲਾ ਅੱਛਾ ਅੰਕਲ ਮੈਨੂੰ ਇਹ ਦੱਸੋ ਕਿ ਇੱਕ ਐਸਾ ਮਹਿਮਾਨ ਹੈ ਜਿਹੜਾ ਹਰ ਸਾਲ 'ਚ ਇੱਕ ਵਾਰੀ ਆਉਂਦਾ ਹੈ ਸਾਡੇ ਘਰ ਤੇ ਪੂਰਾ ਮਹੀਨਾ ਰਹਿ ਕੇ ਜਾਂਦਾ ਹੈ अच्छा पहली है ਹਾਂ ਸਵਾਲ ਹੈ ਪਹਿਲੀ ਹੈ पूरा महीना ਤੇ ਸਾਡੇ ਕੋਲ ਸਾਲ 'ਚ ਸਿਰਫ ਰਮਜ਼ਾਨ ਇੱਕ ਐਸਾ ਬਿਲਕੁਲ, ਹੈਗਾ very ਸਾਡਾ good। ਮਹਿਮਾਨ ਜਿਹੜਾ ਆਂਦਾ ਹੈ ਔਰ ਸਾਡੇ ਕੋਲ ਬਰਕਤਾਂ ਦੇ ਨਾਲ ਸਾਡੇ ਘਰ ਹੁੰਦਾ ਹੈ ਔਰ ਬੜੀ ਉਹਦੀ ਰਹਿਮਤ ਔਰ ਬਰਕਤ ਹੋਏਗੀ ਉਸ ਮਹੀਨੇ 'ਚ। ਅੱਛਾ ਕਿੰਨਾ ਕੁ ਐਕਸਾਈਟਡ ਹੋ ਰਮਜ਼ਾਨ ਵਾਸਤੇ ਜੀ ਬਿਲਕੁਲ ਸਾਲ ਦਾ ਸਭ ਤੋਂ ਅਹਿਮ ਮਹੀਨਾ ਹੈ ਮਜ਼ਹਬੀ ਪੁਆਇੰਟ ਆਫ View ਨਾਲ ਆਪਣੇ ਆਪ ਨੂੰ ਬਿਹਤਰ ਕਰਨ ਦੇ ਹਵਾਲੇ ਨਾਲ ਆਪਣੀ ਕਮੀਆਂ ਕੁਤਾਹੀਆਂ ਨੂੰ ਦੂਰ ਕਰਨ ਵਾਸਤੇ ਔਰ ਅੱਲਾਹ ਨੂੰ ਰਾਜ਼ੀ ਕਰਨ ਵਾਸਤੇ ਇਸ ਤੋਂ ਜ਼ਿਆਦਾ ਅਹਿਮ ਮਹੀਨਾ ਕੋਈ ਨਹੀਂ ਹੈਗਾ। ਅੱਛਾ ਤੇ ਕੀ ਰੂਟੀਨ ਹੁੰਦੀ ਹੈ ਤੁਹਾਡੀ रूटीन बिल्कुल मेरी तो बिल्कुल इस तरह ही है कि सुबह अल्हम्दुलिल्लाह नमाज पढ़ना, नमाज पढ़ के मैं तो वैसे वॉक भी कर लेना, वॉक करने के बाद अपना कम शम ਨਹੀਂ करीदा ਪਤਾ ਲੱਗਦਾ ਹੈ ਬਈ ਅੰਕਲ ਮਾਸ਼ਾਅੱਲਾ ਬਹੁਤ ਫਿਟ ਨੇ ਤੇ ਬੜੀ ਹੀਰੋ ਪਰਸਨੈਲਿਟੀ ਹੈ ਅੰਕਲ ਦੀ ਉਹਦੇ ਬਾਅਦ ਫਿਰ ਰੂਟੀਨ ਦੇ ਆਪਣੇ ਕੰਮ ਸ਼ਮ ਲੇਕਿਨ ਹੈ ਕਿ ਖਾਣਾ ਸਾਦਾ ਕੋਸ਼ਿਸ਼ ਕਰੀ ਦੀ ਜਿਹੜੀ ਸਾਡੀ ਇਫਤਾਰੀ ਹੈ ਔਰ ਮੈਂ ਘਰ ਹੀ ਕੋਸ਼ਿਸ਼ ਕਰਨਾ ਕਿ ਮੈਂ ਇਫਤਾਰੀ ਕਰਾਂ ਆਪਣੀ ਫੈਮਿਲੀ ਦੇ ਨਾਲ ਔਰ ਸਾਦਾ ਅੰਦਾਜ਼ 'ਚ ਉਹਨੂੰ ਤੇ ਕੀ ਅੰਕਲ ਕਿਉਂਕਿ ਜ਼ਾਹਿਰ ਹੈ ਘਰ 'ਚ ਤੇ ਇਹੀ ਹੁੰਦਾ ਹੈ ਮਜ਼ੇ ਮਜ਼ੇ ਦੀਆਂ ਚੀਜ਼ਾਂ ਬਣਨ ਫਰਾਈਡ ਬਣਨ ਤੇ ਕਿੰਨਾ ਕੁ ਸਾਦਾ ਕੀ ਬਣਵਾਉਂਦੇ ਹੋ ਤੁਸੀਂ ਨਹੀਂ ਮੇਰੇ ਅਸਲ 'ਚ ਕੋਸ਼ਿਸ਼ ਹੁੰਦੀ ਕਿ ਫਰਾਈਡ ਘੱਟ ਤੋਂ ਘੱਟ ਹੋਵੇ ਬਾਕੀ ਫਰੂਟ ਚਾਟ ਹੁੰਦੀ ਹੈ ਬਾਕੀ ਮੌਸਮ ਦੇ ਹਿਸਾਬ ਨਾਲ ਜਿਸ ਤਰ੍ਹਾਂ ਥੋੜੀ ਜਿਹੀ ਗਰਮੀ ਔਰ ਫਰੂਟ ਹੁੰਦਾ ਹੈ ਫਰੂਟ ਚਾਟ ਹੁੰਦੀ ਹੈ ਪਕੌੜੇ ਬਹਰਹਾਲ ਜ਼ਰੂਰ ਉਹਦਾ ਹਿੱਸਾ ਹੁੰਦੇ ਨੇ ਉਹ ਲੇਕਿਨ ਉਹ ਵੀ ਘਰ ਦੇ ਸਹੀ ਸਹੀ ਸਮੋਸੇ ਅਵਾਇਡ ਕਰੀਦੇ ਨੇ ਕਿਉਂਕਿ ਉਹ ਇੱਕ ਬਹਰਹਾਲ ਉਹਨਾਂ ਦਾ ਆਪਣਾ ਇੱਕ ਨੁਕਸਾਨ ਹੈਗਾ ਤੇ ਇਸ ਤਰ੍ਹਾਂ ਦਾ ਕੋਸ਼ਿਸ਼ ਕਰੀਦੀ ਉਹਨੂੰ ਸਾਦਾ ਰੱਖੀਏ ਜਿੰਨਾ ਵੀ ਰੱਖ ਤੇ ਸਕੀਏ ਸਹਿਰੀ 'ਚ ਕੀ ਪ੍ਰੈਫਰ ਕਰਦੇ ਹੋ ਸ਼ਹਿਰੀ 'ਚ ਬਿਲਕੁਲ ਸਾਦਾ ਮਤਲਬ ਜੋ ਘਰ ਦਾ ਸਾਲਨ ਬਣਿਆ ਹੋਇਆ ਹੈ ਔਰ ਜੋ ਸਮਝ ਲਓ ਕਿ ਨਾਲ ਦਹੀਂ ਹੋ ਜਾਂਦੀ ਹੈ ਬਾਜ਼ਾਬਲ ਲੱਸੀ ਹੋ ਜਾਂਦੀ ਤੇ ਹੈ ਪਰਾਠੇ ਤੇ ਜਾਂ ਸਾਦੀ ਰੋਟੀ ਨਹੀਂ ਮੈਂ ਸਾਦੀ ਰੋਟੀ ਸਾਦੀ ਖਾਂਦਾ ਕਿੰਨੀ ਹਾਂ ਲੇਕਿਨ ਰੋਟੀ ਖਾਂਦੇ ਹੋ ਸਹਿਰੀ? ਮੈਂ ਸਿਰਫ ਇੱਕ ਇੱਕ ਹੀ ਖਾਂਦੇ ਹੋ ਸਿਰਫ ਇੱਕ। ਤੇ ਰੋਜ਼ਾ ਨਹੀਂ ਪਛਾਂਦਾ ਹੈ ਜੀ ਅਲਹਮਦੁਲਿਲਾ ਵੈਸੇ ਵੀ ਹੈ ਹੁਣ ਜਿਹੜਾ ਹੁਣ ਆ ਰਿਹਾ ਹੈ ਤੇ ਇੰਨਾ ਮਤਲਬ ਸਖਤ ਰੋਜ਼ੇ ਨਹੀਂ ਹੋਣਗੇ ਮੌਸਮ ਵੀ ਅੱਛਾ ਹੋਏਗਾ ਅੱਲਾਹ ਦਾ ਉਮੀਦ ਹੈ ਕਰਮ। ਕਿ ਅਲਹਮਦੁਲਿਲਾ ਚਲੋ ਅੰਕਲ ਜੀ ਬਹੁਤ ਬਹੁਤ ਜੀ, ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਛਾ ਲੱਗਾ ਤੁਹਾਡੇ ਜੀ, ਨਾਲ ਗੱਲ ਥੈਂਕ ਯੂ ਬਹੁਤ ਵੈਰੀ ਸ਼ੁਕਰੀਆ। ਜੀ ਨਾਜ਼ਰੀਨ ਜਿਵੇਂ ਕਿ ਤੁਸੀਂ ਦੇਖਿਆ ਕਿ ਲੋਕਾਂ ਨੇ ਅੱਜ ਵੀ ਸਾਡੀ ਪਹੇਲੀਆਂ ਦੇ ਮਜ਼ੇ ਦੇ ਜਵਾਬ ਦਿੱਤੇ ਤੇ ਇਹਦੇ ਨਾਲ ਹੀ ਲੋਕਾਂ ਨੇ ਰਮਜ਼ਾਨ ਬਾਰੇ ਵੀ ਇਹ ਦੱਸਿਆ ਕਿ ਉਹ ਰੋਜ਼ੇ ਕਿਵੇਂ ਰੱਖਦੇ ਨੇ ਰੋਜ਼ੇ ਰੱਖਣ ਵਾਸਤੇ ਕੀ ਕੀ ਖਾਣਾ ਪੀਣਾ ਚਾਹੀਦਾ ਸਹਿਰ 'ਚ ਕੀ ਖਾਣਾ ਪੀਣਾ ਚਾਹੀਦਾ ਕਿ ਜਿਹਦੀ ਵਜ੍ਹਾ ਤੋਂ ਪਿਆਸ ਨਾ ਲੱਗੇ ਭੁੱਖ ਨਾ ਲੱਗੇ ਛੋਟੀ ਛੋਟੀ ਟਿਪਸ ਵੀ ਦਿੰਦੇ ਰਹੇ ਲੋਕੀ ਨਾਲ ਸਾਨੂੰ ਉਮੀਦ ਕਰਨੇ ਕਿ ਤੁਹਾਨੂੰ ਇਹ ਪ੍ਰੋਗਰਾਮ ਅੱਛਾ ਲੱਗਿਆ ਹੋਵੇਗਾ ਸਾਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼